ਵਾਹਿਗੁਰੂ जी का खालसा वाहिगुरू जी की फतेह। दुनिया भर च TV 84 देख रहे समूह दर्शकों ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਅੱਜ ਅਸੀਂ ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਅੱਜ 38 ਵਰੇ ਹੋ ਚੁੱਕੇ ਆ ਜਦੋਂ जून के पहले हफ्ते 1984 ਦੇ ਵਿੱਚ ਭਾਰਤ ਸਰਕਾਰ ਦੇ ਹੁਕਮਾਂ ਨਾਲ ਭਾਰਤੀ ਫੌਜਾਂ ਵੱਲੋਂ ਸਿੱਖਾਂ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਗਿਆ ਸੀ ਤੇ ਜਿਸ ਹਮਲੇ ਦੇ ਵਿੱਚ श्री अकाल तख्त साहब ਨੂੰ ਢਾਹ ਢੇਰੀ कर दिता गया। दरबार साहब के उत्ते गोलियां लगियां, गुरु ग्रंथ साहब जी के उत्ते गोलियां लगियां। हज़ारां की गिणती दे विच सिखां दा कतलेआम होया ते सिखां ने अपनियां परंपरावां दे अनुसार दमदमी टकसाल के मुखी शहीद संत जरनैल सिंह खालसा भिंडरां वालियां दी अगवाई दे विच एक वड्डी जंग जिहड़ी आ इस धरती दे उत्ते लड़ी। अज 38 वरे हो गए ने। सिख जिहड़े आ उन्हां ने अपने लिए इंसाफ का जिहड़ा एक डेफिनेशन आ वो इस हमले तो बाद संत जरनैल सिंह जी के शब्दों ते कि जिस दिन भारतीय फौज वालों दरबार साहब ते हमला होया उस दिन खालिस्तान की नींह रखी जाऊगी। क्योंकि उस तो पहला ਜਿਹੜਾ ਧਰਮ ਯੁੱਧ ਮੋਰਚਾ ਸੀ ਉਹ ਫੈਡਰਲਿਜ਼ਮ ਲਈ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਜਿਹੜਾ ਲੜਿਆ ਜਾ ਰਿਹਾ ਸੀ, ਪਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖਾਂ ਦੀ ਪੋਲੀਟੀਕਲ ਲੜਾਈ ਜਿਹੜੀ ਆ ਉਹ ਸੋਵਰੈਨਿਟੀ ਦੀ ਅਪ ਟੂ ਸੈਸੈਸ਼ਨ ਜਿਹੜੀ ਆ ਖਾਲਿਸਤਾਨ ਦੀ ਜਿਹੜੀ ਆ ਉਹ ਹੋ ਗਈ। ਤੇ ਅੱਜ ਦਲ ਖਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਇਹ ਆਜ਼ਾਦੀ ਮਾਰਚ ਅੰਮ੍ਰਿਤਸਰ ਦੇ ਵਿੱਚ ਕੱਢਿਆ ਜਾ ਰਿਹਾ ਜੋ ਲੋਰੈਂਸ ਰੋਡ ਤੇ ਭਾਈ ਵੀਰ ਸਿੰਘ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਜਿਸ ਦੀ ਸਮਾਪਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕੀਤੀ ਜਾਵੇਗੀ। ਹਰ ਸਾਲ ਇਹ ਮਾਰਚ ਕੱਢਿਆ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਜਿਹੜੇ ਸਿੱਖ ਨੇ ਉਹ ਸ਼ਾਮਲ ਹੋਏ ਨੇ ਤੇ ਜੋ ਕਿ ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਆ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਲੱਗ ਰਹੇ ਆ। ਜਿਸ ਆਵਾਜ਼ ਨੂੰ ਦਬਾਉਣ ਦੇ ਲਈ ਪੰਜਾਬ ਦੇ ਵਿੱਚ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਵੱਡੇ ਪੱਧਰ ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ, ਪਰ ਅੱਜ ਉਹ ਸ਼ਬਦ ਉਹ ਆਵਾਜ਼ ਪੰਜਾਬ ਦੀ ਇਸ ਧਰਤੀ ਤੇ ਫੇਰ ਗੂੰਜ ਰਹੀ ਆ। ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜੀ ਦਲ ਖਾਲਸਾ ਆਰਗੇਨਾਈਜੇਸ਼ਨ ਆ ਉਹ ਆਪਣੇ ਇਸ ਸੋਵਰੈਨਿਟੀ ਦੀ ਸਟਰਗਲ ਨੂੰ ਇੱਕ ਸੋਵਰਨ ਸਿੱਖ ਸਟੇਟ ਦੀ ਸਟਰਗਲ ਨੂੰ ਜਾਰੀ ਰੱਖ ਰਹੀ ਆ ਤੇ ਅੱਜ ਇਹ ਪੀਸਫੁਲ ਡੈਮੋਕ੍ਰੈਟਿਕ ਜਿਹੜਾ ਇੱਕ ਤਰੀਕਾ ਆ ਮਾਰਚ ਕਰਨ ਦਾ, ਆਪਣੀਆਂ ਭਾਵਨਾਵਾਂ ਨੂੰ ਦੁਨੀਆ ਅੱਗੇ ਰੱਖਣ ਦਾ, ਉਸ ਨੂੰ ਇਸ ਤਰ੍ਹਾਂ ਮਾਰਚ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਜਾ ਰਿਹਾ ਹੈ। ਜਿੰਦਾਬਾਦ ਭਾਈ ਅਮਰੀਕ ਸਿੰਘ ਜੀ, ਜਿੰਦਾਬਾਦ ਸ਼ਹੀਦ ਭਾਈ ਸੁਬੇਗ ਸਿੰਘ ਜੀ ਅਮਰ ਰਹੇ, ਸ਼ਹੀਦ ਭਾਈ ਅਮਰੀਕ ਸਿੰਘ ਜੀ ਅਮਰ ਰਹੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਜੀ 2 ਮਿੰਟ ਜਿੰਦਾਬਾਦ, ਪਿੰਡਰਾਂ ਵਾਲਿਆਂ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਸਰਦਾਰ ਹਰਚਰਨਜੀਤ ਸਿੰਘ ਧਾਮੀ ਜੋ ਕਿ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਵੀ ਨੇ ਤੇ ਸੀਨੀਅਰ ਲੀਡਰ ਨੇ ਦਲ ਖਾਲਸਾ ਦੇ। ਧਾਮੀ ਸਾਹਿਬ, ਅੱਜ ਇਹ ਮਾਰਚ ਤੁਸੀਂ ਕਰ ਰਹੇ ਹੋ, ਲਗਾਤਾਰ ਇਹ ਮਾਰਚ ਹਰ ਸਾਲ ਹੁੰਦਾ ਆ, ਇਹ ਮਾਰਚ ਜਿਹੜੇ ਹੋ ਰਹੇ ਨੇ ਤੁਸੀਂ ਆਪਣੀ ਮੂਵਮੈਂਟ ਨੂੰ ਕਿਵੇਂ ਦੇਖ ਰਹੇ ਹੋ? ਜਦੋਂ ਇਹ ਮਾਰਚ ਕਰਨੇ ਤੁਸੀਂ ਸ਼ੁਰੂ ਕੀਤੇ ਸੀ ਤੇ ਅੱਜ ਜਦੋਂ 2022 ਚ ਮਾਰਚ ਹੋ ਰਿਹਾ ਤਾਂ ਮੂਵਮੈਂਟ ਦੇ ਵਿੱਚ ਕਿੰਨਾ ਤੁਸੀਂ ਫੋਰਵਰਡ ਹੋਈ ਮੂਵਮੈਂਟ ਨੂੰ ਦੇਖ ਰਹੇ ਹੋ? देखो ये कोई 100 मीटर नहीं है भी एकदम उत्थे पहुँच जाना कोई। हाँ जी, अप्स एंड डाउन्स टेढ़े मेढ़े राह होंगे लेकिन उस राह ते चलते रहना भी बहुत वड्डी गल होंदी है। जदों ब्लू स्टार होया उस तो थोड़े दिन बाद इंदिरा गांधी आई सी और उन्हें क्या सी ऐसी जख्मां दे मरम लगाण आए हैं तो उदों गजिंदर सिंह ने कविता लिखी सी कि ऐसी जख्म तू साडे जख्मां दी ना कर चिंता, हरे भरे रखांगे पीड़ा जरांगे, पहला अपने भरावां दा लैण दे बदला फिर मरम दी गल करांगे। ऐसी जिहड़ा वो बदला सी ब्लू स्टार दा, साडियां शहीदियां दा, साडी जिहड़ी गैरत ते अणख ते हमला सी कौम ने बखूबी लिया। इंदिरा गांधी नूं सोधिया, जनरल नूं सोधिया, सारे दोस्तां नूं सोधिया जिहड़े इस हमले च शामिल सी। एक माणमत्ता इतिहास सिरजिया कौम ने, लेकिन वो जिहड़ा शहीदां दा सपना सी खालिस्तान वो अजे अधूरा है। ਅਸੀਂ ਉਹਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਸਾਡੇ ਨਾਲ ਹੋਰ ਵੀ ਜਥੇਬੰਦੀਆਂ, ਸਿੱਖ ਫੈਡਰੇਸ਼ਨ UK, ਸਿੱਖ ਯੂਥ ਆਫ ਅਮਰੀਕਾ ਜਾਂ ਹੋਰ ਬਹੁਤ ਜਥੇਬੰਦੀਆਂ ਜਿਹੜੀਆਂ ਇਹਦੇ ਉੱਤੇ ਚੱਲ ਰਹੀਆਂ। ਸੋ ਅਸੀਂ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਅਸੀਂ ਵੀ ਉਸ ਕਾਬਲੇ ਦਾ ਹਿੱਸਾ ਆ ਜਿਹੜਾ ਖਾਲਿਸਤਾਨ ਵੱਲ ਨੂੰ ਵੱਧ ਰਿਹਾ। ਧਾਮੀ ਸਾਹਿਬ, ਪਿੱਛੇ ਕੋਵਿਡ ਰਿਹਾ, ਕੋਵਿਡ ਦੇ
ਦੇ ਵਿੱਚ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਤਾਂ ਜਿਹੜਾ ਇਹ ਮਾਰਚ ਵੱਡੇ ਕਾਫਲੇ ਦੇ ਰੂਪ 'ਚ ਤੁਸੀਂ ਕੱਢਦੇ ਸੀ ਉਹਦੇ ਉੱਤੇ ਵੀ ਰੈਸਟ੍ਰਿਕਸ਼ਨਸ ਲੱਗੀਆਂ। ਇਸ ਵਾਰ ਤੁਹਾਨੂੰ ਗਵਰਨਮੈਂਟ ਨੇ ਕੁਝ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਮਾਰਚ ਨਾ ਕਰੋ, ਜਾਂ ਕਿਵੇਂ ਦਾ ਮਾਹੌਲ ਇਸ ਵਾਰ, ਜਾਂ ਗਵਰਨਮੈਂਟ ਦਾ ਰਵੱਈਆ ਕਿਹੋ ਜਿਹਾ ਰਿਹਾ? ਅਸੀਂ ਦੇਖੋ ਗਵਰਨਮੈਂਟ ਦੀ ਪਰਵਾਹ ਨਹੀਂ ਕਰਦੇ, ਫਰੈਂਡਲੀ ਹੋਵੇ ਜਾਂ ਕੁਛ ਹੋਵੇ। ਅਸੀਂ ਕੋਵਿਡ 'ਚ ਆਪਣੇ ਆਪ ਹੀ ਨਹੀਂ ਕੱਢਿਆ, ਲੇਕਿਨ ਪਿਛਲੇ ਸਾਲ ਅਸੀਂ ਇੱਕ ਕਾਫੀ ਵੱਡੀ ਕਾਨਫਰੰਸ ਕੀਤੀ ਸੀ। ਲੇਕਿਨ ਇਸ ਸਾਲ ਕਿਉਂਕਿ ਹੁਣ ਸਾਨੂੰ ਵੀ ਆਪਣੇ ਭਰਾਵਾਂ ਦੀ ਕੋਵਿਡ 'ਚ ਚਿੰਤਾ ਹੈ, ਇਹ ਗਵਰਨਮੈਂਟ ਦੀ ਗੱਲ ਨਹੀਂ ਹੈ। ਉਦੋਂ ਅਸੀਂ ਨਹੀਂ ਸੀ ਕੀਤਾ, ਲੇਕਿਨ ਹੁਣ ਇਦਾਂ ਦੀ ਕੋਈ ਕੋਵਿਡ ਦਾ ਖਤਰਾ ਨਹੀਂ ਆ ਜਾਂ ਹੋਰ ਕੋਈ, ਸੋ ਅਸੀਂ ਉਹ ਜਿਹੜਾ ਸਾਡਾ ਹਰ ਸਾਲ ਕੱਢਦੇ ਸੀ ਉਹਨੂੰ ਫਿਰ ਰਿਵਾਈਵ ਕੀਤਾ। ਧਾਮੀ ਸਾਹਿਬ, ਜਿਹੜੀ ਇੰਡੀਅਨ ਗਵਰਨਮੈਂਟ ਆ ਇਸ ਟਾਈਮ ਦੀ, ਕਾਂਗਰਸ ਨੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਹਮਲਾ ਕੀਤਾ, ਇੰਦਰਾ ਗਾਂਧੀ ਉਦੋਂ ਪ੍ਰਾਈਮ ਮਿਨਿਸਟਰ ਸੀ, ਹੁਣ ਨਰਿੰਦਰ ਮੋਦੀ ਦੀ ਗਵਰਨਮੈਂਟ ਆ, ਬੀਜੇਪੀ ਦੀ ਗਵਰਨਮੈਂਟ ਆ, ਤਾਂ ਤੁਸੀਂ ਮਤਲਬ ਕਾਂਗਰਸ ਖਤਮ ਹੋ ਰਹੀ ਹੈ ਇਹ ਕਿਹਾ ਜਾ ਰਿਹਾ, ਤਾਂ ਜਿਹੜੀਆਂ ਇੰਡੀਆ ਦੇ ਪੋਲੀਟੀਕਲ ਸਟਰਕਚਰ ਦੇ ਵਿੱਚ ਚੇਂਜਸ ਹੋ ਰਹੀਆਂ ਨੇ, ਤੁਸੀਂ ਇਹਨਾਂ ਤੇ ਕੀ ਕਮੈਂਟ ਕਰਨਾ ਚਾਹੁੰਦੇ ਹੋ? ਦੇਖੋ ਅਸੀਂ ਸਾਡੀ ਜਿਹੜੀ ਆ ਫਾਈਟ ਹੈ ਸਿੱਖ ਵਰਸਸ ਇੰਡੀਅਨ ਸਟੇਟ ਹੈ, ਉਹਦੇ 'ਚ ਸਾਨੂੰ ਡਜ਼ਨਟ ਮੈਟਰ ਕਾਂਗਰਸ ਆਉਂਦੀ ਆ ਜਾਂ ਬੀਜੇਪੀ ਆਉਂਦੀ ਆ, ਸਿੱਖਾਂ ਦੇ ਪ੍ਰਤੀ ਉਹਨਾਂ ਦੇ ਰਵੱਈਏ 'ਚ ਕੋਈ ਚੇਂਜ ਨਹੀਂ ਆਉਂਦਾ। ਇਹ ਆ ਕੋਈ ਪ੍ਰਤੱਖ ਰੂਪ ਤੇ ਮਾਰਦੇ, ਥੋੜਾ ਉਹਨਾਂ ਦਾ ਸਾਇਲੈਂਟ ਏਜੰਡਾ ਸੀ, ਲੇਕਿਨ ਸਿੱਖ ਕੌਮ ਦਾ ਇਹਨਾਂ 'ਚ ਕੋਈ ਵੀ ਮਿੱਤਰ ਨਹੀਂ ਹੈ, ਕਿਸੇ ਨੇ ਵੀ ਸਾਨੂੰ ਘਰ ਨਹੀਂ ਦੇਣਾ, ਇਹਦੇ ਲਈ ਸਾਨੂੰ ਸਟਰਗਲ ਕਰਨੀ ਪੈਣੀ। ਤੇ ਕਿਉਂਕਿ ਨਰਿੰਦਰ ਮੋਦੀ ਰੀਸੈਂਟਲੀ ਉਹਨਾਂ ਨੇ ਬੜੇ ਜਿਹੜੇ ਸਿੱਖ ਐਕੈਡਮੀਆਂ ਦੇ ਨਾਲ ਜੁੜੇ ਐਕੈਡਮੀਸ਼ੀਅਨਸ ਨੇ ਜਾਂ ਇੰਟੈਲੈਕਚੁਅਲਸ ਨੇ, ਬਿਜ਼ਨਸਮੈਨ ਨੇ, ਉਹਨਾਂ ਦੇ ਨਾਲ ਦਿੱਲੀ ਆਪਣੇ ਘਰੇ ਬੁਲਾ ਕੇ ਮੀਟਿੰਗਸ ਕੀਤੀਆਂ, ਤਾਂ ਤੁਸੀਂ ਉਹਨਾਂ ਦੇ ਉਸ ਐਕਸ਼ਨ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਬਿਕਾਊ ਮਾਲ ਹਰ ਕੌਮ 'ਚ ਹੁੰਦਾ ਹੈ, ਉਹ ਇੱਕ ਦੱਸਣਾ ਚਾਹੁੰਦਾ ਹੈ ਕਿ ਮੈਂ ਸਿੱਖ ਕੌਮ ਦਾ ਹਮਦਰਦ ਹਾਂ, ਲੇਕਿਨ ਉਹ ਜਿਹੜੇ ਜਾ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਤੁਹਾਨੂੰ ਕੌਮ ਹੀ ਨਹੀਂ ਮੰਨਦੇ। ਜਿਹੜੀ ਬੇਸਿਕ ਹੈ ਉਹ ਐਜ਼ ਏ ਸਿੱਖ ਕੌਮ ਨਹੀਂ, ਉਹ ਤਾਂ ਉਹਨਾਂ ਨੂੰ ਐਂ ਪਲੀਜ਼ ਕਰ ਰਹੇ, ਬਾਕੀ ਸਿੱਖਾਂ ਨੂੰ ਦੱਸਦੇ ਅਸੀਂ ਉਹਨਾਂ ਨੂੰ ਬਿਕਾਊ ਮਾਲ ਤੋਂ ਵੱਧ ਕੁਝ ਨਹੀਂ ਸਮਝਦੇ। ਹਰਚਰਨਜੀਤ ਸਿੰਘ ਧਾਮੀ ਹੋਰਾਂ ਨੇ ਦੱਸਿਆ ਕਿ ਜਿਹੜਾ ਮਤਲਬ ਇਸ ਟਾਈਮ ਜਿਹੜੀ ਸਿੱਖ ਜਿਹੜਾ ਆ ਉਹ ਇਸ ਅਟੈਕ ਨੂੰ ਜਿਹੜਾ 1984 'ਚ ਹੋਇਆ ਉਹਨੂੰ ਕਿਸੇ ਪਾਰਟੀ ਵੱਲੋਂ ਕੀਤਾ ਅਟੈਕ ਨਹੀਂ ਮੰਨਦੇ, ਉਹ ਉਹਨੂੰ ਇੱਕ ਇੰਡੀਅਨ ਸਟੇਟ ਵੱਲੋਂ ਕੀਤਾ ਗਿਆ ਮੈਸੇਕਰ ਜਾਂ ਅਟੈਕ ਮੰਨਦੇ ਆ। ਤੇ ਇਸੇ ਕਰਕੇ ਜਿਹੜੀ ਸਿੱਖਾਂ ਦੀ ਸਟਰਗਲ ਆ ਉਹ ਕਹਿੰਦੇ ਆ ਕਿ ਉਹ ਸਾਡੀ ਸਟਰਗਲ ਕਿਸੇ ਪਾਰਟੀ ਨੂੰ ਸੱਤਾ 'ਚੋਂ ਲਾਉਣ ਦੀ ਨਹੀਂ, ਉਹ ਸਟਰਗਲ ਸੋਵਰੈਨਿਟੀ ਦੀ ਆ, ਜਿਹਨੂੰ ਕਿ ਸਿੱਖਾਂ ਨੇ ਖਾਲਿਸਤਾਨ ਦਾ ਨਾਂ ਦਿੱਤਾ ਹੈ। ਜਦੋਂ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸ਼੍ਰੋਮਣੀ ਕਮੇਟੀ ਦੇ ਬੜੇ ਘੱਟ ਜਿਹੜੇ ਨੁਮਾਇੰਦੇ ਆ ਉਹ ਇਸ ਤਰ੍ਹਾਂ ਇਸ ਆਜ਼ਾਦੀ ਮਾਰਚ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆਉਂਦੇ ਆ, ਤੁਸੀਂ ਅੱਜ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਜਿੰਨੀਆਂ ਵੀ ਪੰਥ ਦੀਆਂ ਧਿਰਾਂ ਕੋਈ ਵੀ ਹੈ ਜਿਹੜੀ ਕੌਮ ਦੀ ਗੱਲ ਕਰਦੀ ਹੈ, ਮੈਂ ਹਮੇਸ਼ਾ ਉਹਦਾ ਸਾਥ ਦਿੱਤਾ। ਦਲ ਖਾਲਸਾ ਵਾਲੇ ਖਾਲਿਸਤਾਨ ਦੀ ਗੱਲ ਕਰਦੇ ਨੇ, ਕੌਮੀ ਆਜ਼ਾਦੀ ਦੀ ਗੱਲ ਕਰਦੇ ਨੇ। ਨੰਬਰ 2 ਤੇ ਕੌਮ ਦੀ ਲੀਡਰਸ਼ਿਪ ਨੂੰ ਵੀ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ, ਪਰ ਕੌਮ ਜਿਹੜੀ ਆ ਪੰਥਕ ਜਜ਼ਬਾਤਾਂ ਤੋਂ ਸਖਣੀ ਹੋ ਗਈ, ਸਿਧਾਂਤ ਤੋਂ ਟੁੱਟ ਗਈ, ਤੇ ਸਾਰੇ ਦਾ ਸਾਰਾ ਜਿਹੜੀ ਸਿੱਖ ਲੀਡਰਸ਼ਿਪ ਹੈ ਗਰਜੀ ਦੀ ਮਤਲਬ ਰੰਗ ਵਿੱਚ ਰੰਗੇ ਗਏ, ਪਰਿਵਾਰ ਬਾਅਦ ਚ ਗਰਸੇ ਗਏ, ਤੇ ਨਤੀਜਾ ਤੁਹਾਡੇ ਸਾਹਮਣੇ ਆ ਕਿ ਦੁਸ਼ਮਣ ਸਾਡੇ ਤੇ ਹਮਲਾਵਰ ਬਣ ਕੇ ਤੁਰਿਆ ਹੋਇਆ। ਅਸੀਂ ਸੰਗਰੂਰ ਦੀ ਸੀਟ ਸਾਰਾ ਪੰਥ ਇਕੱਠੇ ਹੋ ਕੇ ਇੱਕ ਕੈਂਡੀਡੇਟ ਖੜਾ ਕਰਨ ਚ ਪੂਰੀ ਤਰ੍ਹਾਂ ਫੇਲ ਹੋਏ, ਤੇ ਮੈਂ ਅੱਜ ਵੀ ਕਹਿਣਾ ਕਿ ਕਿਸੇ ਵੀ ਵਿਅਕਤੀ ਨੂੰ ਸਾਂਝਾ ਕੈਂਡੀਡੇਟ ਬਣਾਉਣਾ ਚਾਹੀਦਾ ਸੀ ਸੰਗਰੂਰ 'ਚ। ਅੱਜ ਵੀ ਇਸ ਗੱਲ ਦੀ ਲੋੜ ਹੈ, ਇਹਦੀ ਤਬਦੀਲੀ ਦੀ ਜ਼ਰੂਰਤ ਹੈ। ਜਿਹੜਾ ਜ਼ਬਰ, ਜਿਹੜਾ ਜ਼ੁਲਮ ਇੰਦਰਾ ਗਾਂਧੀ ਨੇ ਕੀਤਾ ਹੈ, ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ, ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ,
ਸਿੱਖੀ ਹਰਮੰਦਰ ਦੀ ਪਰਿਕਰਮਾ ਵੀ ਸ਼ਹੀਦ ਕੀਤੀ। ਇਹ ਸੱਚ ਆ ਦੁਨੀਆ ਵਿੱਚ, ਜਿਹੜਾ ਵੀ ਹਮਲਾਵਰ ਹਰਮੰਦਰ ਤੇ ਫੌਜਾਂ ਲੈ ਕੇ ਆਇਆ, ਅਕਾਲ ਤਖਤ ਜੀ ਨੇ ਢਾਇਆ, ਉਹਦਾ ਵਜੂਦ ਨਹੀਂ ਰਿਹਾ। ਭਾਵੇਂ ਉਹ ਅਬਦਾਲੀ ਸੀ, ਭਾਵੇਂ ਨਾਦਰ ਸ਼ਾਹ ਸੀ, ਭਾਵੇਂ ਦੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਉਦੋਂ ਬੰਦੀ ਸਿੰਘਾਂ ਬਾਰੇ ਕੋਈ ਪਹੁੰਚ ਨਹੀਂ। ਉਹ ਕਹਿੰਦੇ ਮੈਨੂੰ ਸਿਰਫ ਹਰਾਉਣ ਲਈ ਇਹ ਇੱਕ ਗੱਲ ਲਿਆਂਦੀ ਗਈ ਆ ਕਿ ਸਿਮਰਨਜੀਤ ਸਿੰਘ ਮਾਨ ਇਹਨਾਂ ਚੋਣਾਂ ਦੇ ਵਿੱਚ ਨਾ ਖੜੇ ਹੋ ਜਾਣ। ਉਹ ਕਹਿੰਦੇ ਵੀ ਜਿਹੜੀ ਮੇਰੀ ਚੋਣ ਆ ਉਹ ਪੰਜਾਬ ਤੇ ਦਿੱਲੀ ਦੀ ਲੜਾਈ ਆ, ਜਿਹਨੂੰ ਕਿ ਮਤਲਬ ਜਿਹਨੂੰ ਢਾਹ ਲਈ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਦੇਖੋ, ਮੈਂ ਇਹ ਸਮਝਦਾ ਕਿ ਕੁਰਬਾਨੀ ਬਹੁਤ ਆ ਲੋਕਾਂ ਦੀ, ਬੜੀਆਂ ਸ਼ਹਾਦਤਾਂ ਹੋ ਗਈਆਂ। ਪੂਰੇ ਦੇ ਪੂਰੇ ਪਰਿਵਾਰ ਜਿਹੜੇ ਨੇ ਉਹ ਮਤਲਬ ਧਰਮ ਯੁੱਧ ਮੋਰਚੇ ਤੋਂ ਬਾਅਦ ਮਤਲਬ ਉਹਨਾਂ ਦੇ ਪਰਿਵਾਰ ਉੱਜੜ ਗਏ, ਬੜੀਆਂ ਸ਼ਹਾਦਤਾਂ ਹੋਈਆਂ, ਬੜਾ ਜ਼ੁਲਮ ਹੋਇਆ। ਹਰ ਇੱਕ ਦੀ ਕੁਰਬਾਨੀ ਹੈ ਲਗਭਗ, ਬੜੇ ਲੋਕ ਜੇਲ੍ਹਾਂ 'ਚ ਨੇ। ਮਤਲਬ ਗੱਲ ਇੱਥੇ ਕੁਰਬਾਨੀ ਤੋਂ ਅੱਗੇ ਵੱਧ ਕੇ ਵੀ ਇੱਕ ਹੋਰ ਗੱਲ ਦੀ ਵੀ ਹੈ ਕਿ ਕੌਣ ਵਿਅਕਤੀ ਹੈ ਕਿ ਕੌਮ ਦੇ ਹਿੱਤਾਂ ਦੀ ਯੋਗਤਾ ਰੱਖਦਾ, ਜਿਹੜਾ ਮਤਲਬ ਪਾਰਲੀਮੈਂਟ ਦੇ ਵਿੱਚ ਗੱਲ ਕਰ ਸਕੇ। ਤੇ ਮੈਂ ਸਮਝਦਾ ਇਸ ਗੱਲ ਦਾ ਧਿਆਨ ਜ਼ਿਆਦਾ ਰੱਖਣਾ ਚਾਹੀਦਾ ਵੀ ਸਾਡੀ ਕੌਮ ਦੇ ਉੱਤੇ ਜੋ ਜ਼ਬਰ ਹੋਇਆ, ਜੋ ਜ਼ੁਲਮ ਹੋਇਆ, ਅਤਿਆਚਾਰ ਹੋਇਆ, ਜਾਂ ਸਾਡੀ ਡਿਮਾਂਡ 'ਚ ਕੀ ਹੈ, ਅਸੀਂ ਕੀ ਕਰਨਾ ਚਾਹੁੰਦੇ ਹਾਂ, ਇਹ ਦੇਸ਼ ਨਾਲ, ਇਸ ਦੇਸ਼ ਦੇ ਅੰਦਰ ਸਾਡੇ ਨਾਲ ਕੀ ਹੋ ਰਿਹਾ, ਇਹੋ ਜਿਹਾ ਵਿਅਕਤੀ ਜਿਹੜਾ ਹੈ ਉਹ ਮਤਲਬ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ। ਪੰਜੋਲੀ ਸਾਹਿਬ, ਫਿਰ ਤੁਸੀਂ ਬੜੀ ਵੱਡੀ ਗੱਲ ਇਹ ਕਹੀ ਆ, ਤੇ ਕੀ ਲੱਗਦਾ ਫਿਰ ਮਾਨ ਸਾਹਿਬ ਦੀ ਜਿਹੜੀ ਯੋਗਤਾ ਸੀ, ਇੱਕ IPS ਮਤਲਬ ਆਫੀਸਰ ਰਹੇ ਨੇ ਤੇ ਜਿਵੇਂ ਉਹ ਕੇਸ ਲੜਦੇ ਰਹੇ ਆ ਹੁਣ ਤੱਕ ਸਿੱਖਾਂ ਦਾ, ਤੁਹਾਨੂੰ ਲੱਗਦਾ ਕਿ ਇੱਕ ਮੌਕਾ ਸੀ ਕਿ ਸਾਰੇ ਅਕਾਲੀ ਦਲ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਪੰਥਕ ਏਕਤਾ ਬਣ ਸਕਦੀ ਸੀ ਜੇ ਮਾਨ ਸਾਹਿਬ ਨੂੰ ਸਪੋਰਟ ਕਰ ਦਿੱਤੀ ਜਾਂਦੀ, ਜਿਹੜੀ ਕਿ ਗੱਲ ਉੱਠ ਵੀ ਰਹੀ ਸੀ? ਮੇਰੀ ਵਿਅਕਤੀਗਤ ਤੌਰ ਦੇ ਉੱਤੇ ਮੈਂ ਸਮਝਦਾ ਵੀ ਸਾਰੇ ਸੰਗਰੂਰ ਦੇ ਵਿੱਚ ਜਿੰਨੀਆਂ ਵੀ ਧਿਰਾਂ ਉੱਥੇ ਚੋਣ ਲੜਦੀਆਂ ਨੇ, ਭਾਵੇਂ ਉਹ ਕੈਂਡੀਡੇਟ ਮਤਲਬ ਆਮ ਆਦਮੀ ਪਾਰਟੀ ਦਾ, ਭਾਵੇਂ ਕਾਂਗਰਸ ਦਾ, ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖੜਾ ਕੀਤਾ ਬੀਬਾ ਨੂੰ, ਭਾਵੇਂ ਸਿਮਰਨਜੀਤ ਸਿੰਘ ਮਾਨ ਹੈ, ਯੋਗਤਾ ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਹੈ। ਤੇ ਉਹੀ ਵਿਅਕਤੀ ਜਿਹੜਾ ਕੌਮ ਦੇ ਜਜ਼ਬਾਤਾਂ ਦੀ ਸਹੀ ਤਰਜਮਾਨੀ ਪਾਰਲੀਮੈਂਟ ਦੇ ਵਿੱਚ ਕਰ ਸਕਦਾ। ਤੇ ਮੈਂ ਸਮਝਦਾ ਹਲੇ ਵੀ ਵਕਤ ਹੈ, ਜਿੰਨਾ ਚਿਰ ਕਾਗਜ਼ ਵਿਡਰਾ ਕਰਨੇ ਨੇ ਉਹਨਾਂ ਚਿਰ ਸਾਡੇ ਕੋਲ ਸਾਰਿਆਂ ਕੋਲ ਸਮਾਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ। ਤੇ ਮੈਂ ਸਮਝਦਾ ਵੀ ਮਾਨ 'ਚ ਵੱਧ ਯੋਗਤਾ ਤੇ ਉਹਨੂੰ ਪ੍ਰੈਫਰ ਕਰਨਾ ਚਾਹੀਦਾ। ਬਿਲਕੁਲ ਵੱਡੀ ਗੱਲ ਪੰਜੋਲੀ ਸਾਹਿਬ ਕੀਤੀ। ਇੱਕ ਸਵਾਲ ਜਿਹੜਾ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਘੱਲੂਘਾਰਾ ਹਫ਼ਤੇ ਦੇ ਵਿੱਚ ਪਹਿਲੀ ਵਾਰ ਇਹ ਲਗਭਗ ਹੋ ਰਿਹਾ ਹੈ ਕਿ ਇੱਕ ਮੁੱਖ ਮੰਤਰੀ ਜਿਹੜਾ ਹੈ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਵੇ, ਤੇ ਇੱਕ ਸਿਆਸੀ ਗੱਲਬਾਤ ਵੀ ਹੋਈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸਿੱਖਾਂ 'ਚ ਰਿਲੀਜੀਓ ਪੋਲੀਟੀਕਲ ਇੱਕ ਇੰਸਟੀਚਿਊਟ ਆ, ਤੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਕੇ ਗਏ ਆ। ਇਸ ਦੌਰੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਭਗਵੰਤ ਮਾਨ ਫੇਲ ਹੋਇਆ ਮੁੱਖ ਮੰਤਰੀ ਹੈ। ਇਹ ਸਭ ਨੌਟੰਕੀ ਬਾਜਾ ਨਾਟਕ ਕਰਦਾ ਹੈ, ਤੇ ਜੇ ਉਹਦੇ ਮਨ ਵਿੱਚ ਘੱਲੂਘਾਰੇ ਪ੍ਰਤੀ ਦਰਦ ਸੀ ਤਾਂ ਉਹਨੇ ਪੰਜਾਬ ਦੇ ਵਿੱਚ 9 ਬਟਾਲੀਅਨਾਂ ਇੱਥੇ ਪੁਲਿਸ ਦੀਆਂ ਲੈ ਕੇ ਪੰਜਾਬ ਤੋਂ ਬਾਹਰ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦਾ ਯਤਨ ਕਿਉਂ ਕੀਤਾ ਜਾ ਰਿਹਾ? ਇਹ ਸਿੱਖਾਂ ਨੂੰ ਡਰਾਉਣ ਧਮਕਾਉਣ ਦਾ ਯਤਨ ਇੱਕ ਪਾਸੇ ਰੰਭਿਆ ਹੋਇਆ, ਤੇ ਦੂਜੇ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕਰਕੇ ਅੱਜ ਦੇ ਘੱਲੂਘਾਰੇ ਦਿਵਸ ਦੇ ਦੌਰਾਨ ਇਹ ਹਮਦਰਦੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਕਿ ਜੀ ਮੈਨੂੰ ਅਕਾਲ ਤਖਤ ਤੇ ਹੋਏ ਹਮਲੇ ਦਾ ਦੁੱਖ ਹੈ, ਜੋ ਮੈਨੂੰ ਲੱਗਦਾ ਹੈ। ਤੇ ਮੈਂ ਸਮਝਦਾ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਆਦਮੀ ਹੈ। ਹਰ ਰੋਜ਼ ਪੰਜਾਬ 'ਚ ਕਤਲ ਹੁੰਦੇ ਨੇ। ਅੱਜ ਮਲੇਰਕੋਟਲੇ ਵਿੱਚ ਕਿਸੇ ਦਾ ਸਿਰ ਵੱਢ ਕੇ ਛੱਡ ਦਿੱਤਾ ਕਿਸੇ ਨੌਜਵਾਨ ਦਾ, ਕੱਲ ਕਤਲ ਹੋਏ ਨੇ, ਹਰ ਰੋਜ਼ ਇੱਥੇ ਕਤਲ ਹੋ ਰਹੇ ਨੇ। ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਬੰਦਾ। ਇਹਦੇ ਅੰਦਰ ਉਸੇ ਤਰ੍ਹਾਂ ਦੀ ਭਾਵਨਾ ਜਿਹੀ ਜੀ ਕਦੇ ਬੇਅੰਤ ਸਿੰਘ ਦੇ ਰਾਜ ਵਿੱਚ, ਬੇਅੰਤ ਸਿੰਘ ਦੇ ਹਿਰਦੇ ਵਿੱਚ ਹੁੰਦੀ ਸੀ। ਉਹ ਵੀ ਐਂਟੀ ਸਿੱਖ ਸੀ, ਐਂਟੀ ਪੰਥਕ ਸੀ, ਤੇ ਇਹ ਵੀ ਬੇਅੰਤ ਸਿੰਘ ਜਿਹੜਾ ਭਗਵੰਤ ਮਾਨ ਆ ਐਂਟੀ ਸਿੱਖ ਆ, ਐਂਟੀ ਪੰਥਕ ਆ। ਇਹਦੇ ਅੰਦਰ ਕਿਸੇ ਕਿਸਮ ਦੀ ਕੋਈ ਸਿੱਖਾਂ ਪ੍ਰਤੀ ਹਮਦਰਦੀ ਨਹੀਂ, ਸਿੱਖਾਂ ਨੂੰ ਐਵੇਂ ਭੁਲੇਖਾ ਇਹਦੇ ਪ੍ਰਤੀ। ਪੰਜੋਲੀ ਸਾਹਿਬ, ਆਖਰੀ ਸਵਾਲ ਹੈ ਕਿ ਜਿਹੜਾ ਵਿਦੇਸ਼ਾਂ 'ਚ ਸਿੱਖ ਬੈਠਾ, USA, ਕੈਨੇਡਾ, ਆਸਟ੍ਰੇਲੀਆ, ਕਿਉਂਕਿ ਇੰਡੀਆ 'ਚ ਸਾਡੇ ਚੈਨਲ ਸਿੱਖਾਂ ਦੇ ਬੰਦ ਹੋ ਰਹੇ ਆ, ਬਾਹਰ ਵਾਲੇ ਵਿਦੇਸ਼ੀ ਸਿੱਖ ਇਹਨਾਂ ਚੈਨਲਾਂ ਦੇ ਰਾਹੀਂ ਤੁਹਾਡੀ ਗੱਲ ਵੱਧ ਸੁਣਦੇ ਆ। ਅੱਜ ਜਿਹੜਾ ਸਿੱਖਾਂ ਦੇ ਵਿੱਚ ਇੱਕ ਕਹਿੰਦੇ ਆ ਕਿ ਕ੍ਰਾਈਸਿਸ ਆ, ਪੋਲੀਟੀਕਲ ਕ੍ਰਾਈਸਿਸ ਆ, ਅਕਾਲੀ ਦਲ ਦੀ ਕ੍ਰੈਡੀਬਿਲਿਟੀ ਕੁਐਸਚਨੇਬਲ ਆ ਸਿੱਖਾਂ ਦੇ ਵਿੱਚ, ਤਾਂ ਤੁਸੀਂ ਸਿੱਖਾਂ ਨੂੰ ਆਪਣੇ ਸਿਆਸੀ ਭਵਿੱਖ ਦੇ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਿੱਖਾਂ ਨੂੰ ਕਿਸ ਗੱਲ ਤੇ ਧਿਆਨ ਜਿਹੜਾ ਕੇਂਦਰਿਤ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਇਹ ਹੈ, ਮੈਨੂੰ ਜਿਹੜਾ ਸਭ ਤੋਂ ਬੜਾ ਦੁੱਖ ਹੈ, ਸਿੱਖਾਂ ਨੇ ਧਰਮ ਤੇ ਰਾਜਨੀਤੀ ਨੂੰ ਵਪਾਰ ਬਣਾ ਲਿਆ। ਦੋਹੇ ਵਪਾਰ ਬਣ ਕੇ ਰਹਿ ਗਏ। ਨੰਬਰ 2 ਤੇ ਨਾ ਸਿੱਖਾਂ ਕੋਲ ਧਰਮ ਦੇ ਖੇਤਰ ਵਿੱਚ ਲੀਡਰਸ਼ਿਪ ਹੈ, ਨਾ ਸਿੱਖਾਂ ਕੋਲ ਰਾਜਨੀਤਿਕ ਖੇਤਰ ਵਿੱਚ ਲੀਡਰਸ਼ਿਪ ਹੈ। ਅੱਜ ਲੀਡਰਸ਼ਿਪ ਹੀ ਨਹੀਂ ਸਿੱਖਾਂ ਦੇ ਕੋਲ ਕਿਸੇ ਤਰ੍ਹਾਂ ਦੀ। ਜਿਹਦੀ ਕੌਮ ਲੀਡਰਲੈਸ ਹੋ ਜੇ, ਉਹ ਕੌਮ ਨੂੰ ਮਤਲਬ ਕੌਣ ਸੇਧ ਦੇਗਾ?
ਸੀਗਾ ਜੀ, ਕੌਣ ਉਸ ਕੌਮ ਨੂੰ ਮਰਿਆਦਾ ਦੇ ਵਿੱਚ ਬੰਨ੍ਹ ਕੇ ਉਹਦੀਆਂ ਸਮੱਸਿਆਵਾਂ ਲਈ ਲੜਨ ਦਾ ਯਤਨ ਕਰੇਗਾ। ਤੇ ਮੈਨੂੰ ਤਾਂ ਇਹ ਲੱਗਦਾ ਵੀ ਕੌਮ ਦੇ ਅੰਦਰ ਇੱਕ ਲੀਡਰਸ਼ਿਪ ਪੈਦਾ ਕਰਨ ਦੀ ਜ਼ਰੂਰਤ ਹੈ, ਜਿਹੜੀ ਕੌਮ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਦਾ ਯਤਨ ਕਰ ਸਕੇ। ਬਿਲਕੁਲ, ਬਹੁਤ ਧੰਨਵਾਦ ਪੰਜੋਲੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਪੰਜੋਲੀ ਸਾਹਿਬ ਨੇ ਜਿਹੜੇ ਆਪਣੇ ਵਿਚਾਰ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਨੁਮਾਇੰਦੇ ਵੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਨੇ। ਵੱਡੀ ਗੱਲ ਪੰਜੋਲੀ ਸਾਹਿਬ ਨੇ ਕਹੀ ਹੈ, ਜਿਹੜੀ ਸਿੱਖ ਇਸ ਸਮੇਂ ਸਿੱਖ ਪੋਲਿਟਿਕਸ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਜਿਹੜੀ ਸੰਗਰੂਰ ਦੀ ਸੀਟ ਆ ਜਿਮਨੀ ਚੋਣ ਆ, ਉਹਦੇ ਤੇ ਜਿਸ ਤਰ੍ਹਾਂ ਸੁਖਬੀਰ ਬਾਦਲ ਦੀ ਸ਼੍ਰੋਮਣੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਹੋਣੀ, ਉਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਸਿਮਰਨਜੀਤ ਸਿੰਘ ਮਾਨ ਦੇ ਪੈਰਲਲ ਖੜਾ ਕਰ ਦੇਣਾ। ਪਰ ਉਹਦੇ ਤੇ ਪੰਜੋਲੀ ਸਾਹਿਬ ਦੇ ਆਪਣੇ ਨਿੱਜੀ ਬਿਆਨ ਉਹਨਾਂ ਨੇ ਕਿਹਾ ਕਿ ਜਿਹੜਾ ਸਭ ਤੋਂ ਜਾਇਜ਼ ਉਮੀਦਵਾਰ ਆ ਸੰਗਰੂਰ ਦੀ ਸੀਟ ਦਾ, ਜੇ ਕੋਈ ਪੰਥ ਦਾ ਹੋ ਸਕਦਾ ਆ ਤਾਂ ਉਹ ਸਿਮਰਨਜੀਤ ਸਿੰਘ ਮਾਨ ਨੇ, ਤੇ ਇਹਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਹੈ। ਮੇਰੇ ਨਾਲ ਇਸ ਸਮੇਂ ਸਰਦਾਰ ਪਲਵਿੰਦਰ ਸਿੰਘ ਤਲਵਾੜਾ ਮੌਜੂਦ ਨੇ, ਜਿਹੜੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਸਮੇਂ ਦੌਰਾਨ ਆਪਣੀਆਂ ਤਕਰੀਰਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਆਪਣਾ ਨਾਮ ਬਣਾਇਆ, ਜਿਨ੍ਹਾਂ ਨੇ ਦੀਪ ਸਿੱਧੂ ਦੇ ਕਰੀਬੀ ਸਾਥੀ ਰਹੇ। ਇਸ ਸਮੇਂ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਕਿ ਮਤਲਬ ਇਸ ਮਾਰਚ ਦੇ ਵਿੱਚ ਵੀ ਜਿਸ ਦੀ ਸ਼ਮੂਲੀਅਤ ਆ ਉਸ ਦੇ ਵਿੱਚ ਸੇਵਾ ਕਰ ਰਹੇ ਨੇ, ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਇਸ ਮਾਰਚ ਬਾਰੇ ਕੀ ਵਿਚਾਰ ਨੇ। ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਲਵਾੜਾ ਜੀ, ਅੱਜ ਜਿਹੜਾ ਇਹ ਮਾਰਚ ਹੋ ਰਿਹਾ ਆਜ਼ਾਦੀ ਮਾਰਚ, ਤੁਸੀਂ ਇਸ ਮਾਰਚ ਨੂੰ ਕਿਵੇਂ ਦੇਖ ਰਹੇ ਹੋ? ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਇਸ ਮਾਰਚ 'ਚ ਸ਼ਾਮਲ ਹੋ ਰਹੇ ਹੋ, ਤੇ ਕਿਵੇਂ ਤੁਸੀਂ ਇਸ ਮਾਰਚ ਨੂੰ ਦੇਖ ਰਹੇ ਹੋ? ਇਹਦਾ ਕੀ ਅਸਰ ਤੁਹਾਨੂੰ ਲੱਗ ਰਿਹਾ? ਦੇਖੋ, ਪਹਿਲਾਂ ਤਾਂ ਜਿਹੜਾ ਤੁਸੀਂ ਕਿਹਾ ਵੀ ਪਹਿਲੀ ਵਾਰ ਨਹੀਂ, ਮੈਂ ਹਰ ਸਾਲ ਸ਼ਾਮਲ ਹੁੰਦਾ। ਬਿਲਕੁਲ, ਹਰ ਸਾਲ ਜੂਨ 84 ਦੇ ਜਿੰਨੇ ਸਮਾਗਮ ਹੁੰਦੇ ਨੇ, ਜਿੰਨੇ ਵੀ ਹੋਏ ਨੇ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਸਾਰਿਆਂ 'ਚ ਮੈਂ ਸ਼ਮੂਲੀਅਤ ਕੀਤੀ ਹੈ। ਤੇ ਜਿਹੜਾ ਇਹ ਆਜ਼ਾਦੀ ਮਾਰਚ ਹੈ, ਖਾਲਸਾ ਮਾਰਚ ਹੈ, ਇਹ ਇੱਕ ਤਾਂ ਜਿਹੜੇ ਜੂਨ 1984 'ਚ ਆਪਣੇ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਦੂਸਰਾ, ਦਿੱਲੀ ਸਟੇਟ ਨੂੰ ਇਹ ਦਿਖਾ ਰਹੇ ਹਾਂ ਕਿ ਕੌਮ ਕਿਸੇ ਦੀ ਗੁਲਾਮੀ ਨਹੀਂ ਚੱਲਦੀ। ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਨਾ ਕਿ ਅਸੀਂ ਮਾਨਸਿਕ ਗੁਲਾਮੀ 'ਚੋਂ ਨਿਕਲਣਾ ਤੇ ਸਰੀਰਕ ਆਜ਼ਾਦੀ ਲੈਣੀ ਹੈ। ਮਾਨਸਿਕ ਗੁਲਾਮੀ ਤੋੜਨੀ ਹੈ, ਸਰੀਰਕ ਆਜ਼ਾਦੀ ਲੈਣੀ ਹੈ। ਅੱਜ ਦੀਪ ਸਿੱਧੂ ਦੀ ਸੋਚ ਨੂੰ ਹੀ ਅਸੀਂ ਸਾਰੇ ਵਾਰਿਸ ਪੰਜਾਬ ਦੀ ਜਥੇਬੰਦੀ, ਇਹ ਹਰਨੇਕ ਸਿੰਘ ਹੈ ਜਿਹਨੂੰ ਦੀਪ ਸਿੱਧੂ ਪ੍ਰਧਾਨ ਥਾਪ ਕੇ ਗਿਆ ਸੀ, ਅਸੀਂ ਦੀਪ ਸਿੱਧੂ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਾ ਰਹੇ ਹਾਂ। ਇਹ ਜਿਹੜਾ ਦਲ ਖਾਲਸਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਵਾਰਿਸ ਪੰਜਾਬ ਦੇ ਹੈ, ਸਿੱਖ ਯੂਥ ਆਫ ਪੰਜਾਬ ਹੈ, ਸਿੱਖ ਯੂਥ ਆਫ ਅਮਰੀਕਾ ਹੈ, ਇੰਗਲੈਂਡ ਦੀਆਂ ਜਥੇਬੰਦੀਆਂ ਨੇ, ਕਾਫੀ ਜਥੇਬੰਦੀਆਂ, ਪੂਰੀ ਸਿੱਖ ਕੌਮ, ਇਹ ਇੱਕ ਸਾਂਝਾ ਸਮਾਗਮ ਹੈ। ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰ ਰਹੇ ਹਾਂ, ਸ਼ਹੀਦਾਂ ਨੂੰ ਯਾਦ ਵੀ ਕਰ ਰਹੇ ਹਾਂ, ਔਰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਔਰ ਚੱਲ ਵੀ ਰਹੇ ਹਾਂ। ਤਲਵਾੜਾ ਸਾਹਿਬ, ਇੱਕ ਵੱਡੀ ਗੱਲ, ਜਦੋਂ ਸ਼ੰਭੂ ਮੋਰਚਾ ਲੱਗਿਆ, ਦੀਪ ਸਿੱਧੂ ਇੱਕ ਸ਼ਬਦ ਲੈ ਕੇ ਆਇਆ ਖੁਦ ਮੁਖਤਿਆਰੀ ਦਾ, ਖੁਦ ਮੁਖਤਿਆਰੀ, ਕਿ ਸਾਨੂੰ ਆਪਣੇ ਫੈਸਲੇ ਲੈਣ ਦਾ ਆਪ ਹੱਕ ਹੋਵੇ। ਉਸ ਦੀਆਂ ਬੜੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਵੱਲੋਂ। ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਦੀਪ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਸੀ, ਅੱਜ ਉਹ ਇਸ ਮਾਰਚ 'ਚ ਸ਼ਾਮਲ ਆ ਜਿਹੜਾ ਸਿੱਧਾ ਖਾਲਿਸਤਾਨ ਦੀ ਗੱਲ ਕਰਦਾ। ਤਾਂ ਤੁਸੀਂ ਕਿੱਥੇ ਹੁਣ, ਤੁਸੀਂ ਸਿਆਸੀ ਭਵਿੱਖ ਪੰਜਾਬ ਦਾ ਕੀ ਦੇਖਦੇ ਹੋ, ਕਿ ਖੁਦ ਮੁਖਤਿਆਰੀ ਜਾਂ ਪੂਰਨ ਆਜ਼ਾਦੀ? ਦੇਖੋ, ਇਹ ਗੱਲਾਂ ਸਾਰੀਆਂ ਇੱਕੋ ਨੇ। ਬੇਗਮਪੁਰਾ, ਠੀਕ ਆ, ਬੇਗਮਪੁਰਾ ਵੀ ਖਾਲਸਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਵੀ ਖਾਲਸਾ ਰਾਜ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਖਾਲਸਾ ਰਾਜ ਸੀ। ਸੰਤ ਜਰਨੈਲ ਸਿੰਘ ਹੁਣੀ ਜਿਹੜੀ ਗੱਲ ਕਰਦੇ ਹੁੰਦੇ ਸੀ ਅਨੰਦਪੁਰ ਸਾਹਿਬ ਦੇ ਮਤੇ ਦੀ, ਉਹ ਵੀ ਉਹੀ ਗੱਲ ਸੀ। ਤੇ ਆ ਆਜ਼ਾਦੀ ਮਾਰਚ ਕਰ ਰਹੇ ਆ, ਪੂਰਨ ਆਜ਼ਾਦੀ ਲਾ ਲਓ, ਅਨੰਦਪੁਰ ਸਾਹਿਬ ਦਾ ਮਤਾ ਲਾ ਲਓ, ਇਹ ਸਾਰੀ ਇੱਕੋ ਚੀਜ਼ ਹੈ, ਸਾਰੀ ਇੱਕੋ ਚੀਜ਼ ਹੈ। ਤੇ ਕੌਮ ਕਦੇ ਵੀ ਕਿਸੇ ਦੀ ਗੁਲਾਮੀ ਸਹਿਣ ਨਹੀਂ ਕਰੂਗੀ, ਤੇ ਨਾ ਕਦੇ ਕੌਮ ਨੇ ਕੀਤੀ ਹੈ। ਦਿੱਲੀ ਨੇ ਜਦ ਕੌਮ ਨਾਲ ਟਕਰਾਈ ਹੈ, ਜਦ ਉਹਨੂੰ ਭੁਲੇਖੇ ਉਹਨੇ ਪਾਲੇ ਨੇ, ਜਦ ਕੌਮ ਨੇ ਠੋਕ ਕੇ ਆਪਾਂ ਜਵਾਬ ਦਿੱਤਾ। ਕਿਸਾਨੀ ਸੰਘਰਸ਼ 'ਚ ਦੇਖਿਆ ਨਾ ਆਪਾਂ ਕਿ ਆਪਾਂ ਉਹਨਾਂ ਨੂੰ ਤਾਜ਼ਾ ਹਰਾ ਕੇ ਆਏ ਹਾਂ। ਇਸ ਕਰਕੇ ਸਿੱਖ ਕੌਮ ਆਜ਼ਾਦ ਹਸਤੀ ਹੈ ਤੇ ਸਦੋਂ ਆਜ਼ਾਦ ਹਸਤੀ ਹੀ ਰਹੂਗੀ। ਤੁਹਾਨੂੰ ਕੀ ਲੱਗ ਰਿਹਾ ਤਲਵਾੜਾ ਸਾਹਿਬ, ਜਿਹੜਾ ਕਿਸਾਨੀ ਸੰਘਰਸ਼ ਸੀ ਉਸ ਵਿੱਚ ਮੋਦੀ ਨੂੰ ਵੱਡੀ ਹਾਰ ਦਿੱਤੀ ਸਿੱਖਾਂ ਨੇ, ਜੇ ਖਾਸ ਕਰਕੇ ਗੱਲ ਕਰਨੀ ਹੋਵੇ, ਪਰ ਜਿਹੜੀ ਇਹ 1984 ਦਾ ਇਹ ਜ਼ਖਮ ਆ
ਉਹ ਕਹਿੰਦੇ ਲਗਾਤਾਰ ਰਿਸ ਰਿਹਾ ਸਿੱਖਾਂ ਦਾ, ਉਹ ਲਗਾਤਾਰ ਹਰ ਸਾਲ ਸਿੱਖ ਮਾਰਚ ਕਰਦੇ ਆ, ਪਰ ਲੜਾਈ ਆਪਣੇ ਕਿਸੇ ਮੁਕਾਮ ਤੇ ਨਹੀਂ ਪਹੁੰਚ ਰਹੀ। ਉਹ ਜਿਹੜੀ ਮਤਲਬ ਸਿੱਖਾਂ ਨੂੰ ਰੋਜ਼ ਜਲੀਲ ਕੀਤਾ ਜਾ ਰਿਹਾ ਇੱਥੇ, ਭਾਵੇਂ ਉਹ ਸਿੱਖ ਨੌਜਵਾਨਾਂ ਤੇ ਉੱਤੇ ਪਰਚਿਆਂ ਦੀ ਗੱਲ ਹੋਵੇ ਜਾਂ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਗੱਲ ਹੋਵੇ, ਤਾਂ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜੀ ਇਹ ਲੜਾਈ ਹੈ, ਕੀ ਸਿੱਖ ਮੋਦੀ ਨੂੰ ਇਹਦੇ 'ਚ ਹਰਾਉਣ 'ਚ, ਕੀ ਮੋਦੀ ਦਾ ਇਸ ਮੁਹਾਜ਼ ਤੇ ਜਿਹੜਾ ਰੱਥ ਆ ਉਹ ਸਿੱਖ ਰੋਕ ਸਕਣਗੇ ਜਾਂ ਇੰਡੀਅਨ ਸਟੇਟ ਦਾ? ਬਿਲਕੁਲ ਰੋਕਣਗੇ। ਠੀਕ ਹੈ, ਜਿਹੜਾ ਇਹ ਭਾਰਤੀ ਰਾਸ਼ਟਰ ਹੈ ਇਹ 100 ਸਾਲ ਬਾਅਦ ਆਜ਼ਾਦ ਹੋਇਆ। ਆਪਣੀਆਂ ਤਾਂ ਹਲੇ ਕੱਲ ਦੀਆਂ ਗੱਲਾਂ ਨੇ। ਜਿਹੜਾ 60 ਸਾਲ ਦਾ ਖਾਲਸਾ ਰਾਜ ਆ ਉਹ ਤਾਂ ਹਲੇ ਕੱਲ ਦੀਆਂ ਗੱਲਾਂ ਨੇ ਨਾ। ਇਹ 700-800 ਸਾਲ ਬਾਅਦ ਆਜ਼ਾਦ ਹੋਏ ਨੇ। ਜਿਹੜੇ ਆਜ਼ਾਦੀ ਦੇ ਘੋਲ ਹੁੰਦੇ ਨੇ ਇਹ ਅੱਜ ਕੱਲ 'ਚ ਨਹੀਂ ਹੁੰਦੇ। ਇਹਦੇ ਵਾਸਤੇ ਲੰਬੀਆਂ ਲੜਾਈਆਂ ਲੜਨੀਆਂ ਪੈਂਦੀਆਂ ਨੇ। ਫਿਲਸਤੀਨ ਦੀ ਆਪਾਂ ਦੇਖ ਸਕਦੇ ਹਾਂ, ਇਜ਼ਰਾਈਲ ਦੀ ਦੇਖ ਸਕਦੇ ਹਾਂ, ਹੋਰ ਕਮਿਊਨਿਟੀਆਂ ਜਿਹੜੀਆਂ ਲੜੀਆਂ ਨੇ। ਇਹ ਲੜਾਈ ਚੱਲਦੀ ਰਹਿੰਦੀ ਹੁੰਦੀ ਹੈ। ਜਿਹੜੀ ਚਿਣਗ ਸੰਤ ਜਰਨੈਲ ਸਿੰਘ ਉਹਨੂੰ ਜਗਾ ਕੇ ਇਹ ਦਿਨ ਪਰ ਦਿਨ ਵੱਧ ਰਹੀ ਹੈ, ਘਟ ਤਾਂ ਨਹੀਂ ਰਹੀ। ਤੁਸੀਂ ਅੱਜ ਦੇਖੋ ਨੌਜਵਾਨ ਟੀ-ਸ਼ਰਟਾਂ ਪਾਈ ਫਿਰਦੇ ਨੇ ਸੰਤਾਂ ਦੀਆਂ, ਦੀਪ ਸਿੱਧੂ ਦੀਆਂ ਟੀ-ਸ਼ਰਟਾਂ ਪਾਈ ਫਿਰਦੇ ਨੇ। ਇਹ ਉਹਨਾਂ ਦੇ ਕਿਰਦਾਰ ਨੇ। ਜਿਹੜੇ ਵਿਅਕਤੀ ਜਿਉਂਦੇ ਜੀ ਆਪ ਨਹੀਂ ਨਾ ਵਿਕਦੇ, ਫਿਰ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ। ਤੇ ਕੌਮ ਇਸ ਸੰਘਰਸ਼ ਵਿੱਚੋਂ ਵੀ ਜੇਤੂ ਹੋ ਕੇ ਨਿਕਲੂਗੀ। ਮੋਦੀ ਦਾ ਜਿਹੜਾ ਰੱਥ ਹੈ ਉਹਨੂੰ ਹਰ ਹਾਲਤ 'ਚ ਕੌਮ ਰੋਕੂਗੀ। ਤਲਵਾੜਾ ਸਾਹਿਬ, ਸਿੱਧੂ ਮੂਸੇਵਾਲਾ ਇੱਕ ਹੋਰ ਨੌਜਵਾਨ ਸੀ ਜਿਹੜਾ ਗਾਇਕ ਸੀ। ਦੀਪ ਸਿੱਧੂ ਵੀ ਕਲਾਕਾਰੀ ਤੋਂ ਇਸ ਪਾਸੇ ਨੂੰ ਆਇਆ ਸੀ, ਪੋਲੀਟੀਕਲ ਐਕਟਿਵਿਜ਼ਮ ਵੱਲ ਨੂੰ। ਸਿੱਧੂ ਮੂਸੇਵਾਲੇ ਦਾ ਜਿਵੇਂ ਕਤਲ ਹੋਇਆ, ਤੁਸੀਂ ਉਸ ਕਤਲ ਬਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜੀ ਸਟੇਟ ਹੈ ਇਹ ਬਹੁਤ ਕੁਝ ਕਰਦੀ ਹੁੰਦੀ ਹੈ, ਪਰ ਇੱਥੇ ਮੈਂ ਇੱਕ ਗੱਲ ਕਹਿਣਾ ਸਪਸ਼ਟ, ਜਿੱਦਣ ਮੂਸੇ ਵਾਲੇ ਦਾ ਕਤਲ ਹੋਇਆ ਉਸ ਦਿਨ ਤੋਂ ਹੀ ਸਰਕਾਰ ਬਿਲਕੁਲ ਫੇਲ ਹੈ। ਆਮ ਆਦਮੀ ਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲਾਅ ਐਂਡ ਆਰਡਰ 'ਚ ਬਿਲਕੁਲ ਫੇਲ ਹੋ ਗਈ। ਔਰ ਇਹ ਕਤਲ ਤਾਂ ਹੋਇਆ ਤੇ ਹੁਣ ਦੇਖੋ ਮੂਸੇ ਪਿੰਡ ਨੂੰ ਛਾਉਣੀ 'ਚ ਬਦਲਿਆ ਪਿਆ। ਉਸ ਬੱਚੇ ਦੇ 2 ਗਨਮੈਨ ਹਟਾ ਕੇ ਹਨਾ ਉਹਦਾ ਕਤਲ ਹੋ ਜਾਂਦਾ ਹੈ। ਸਟੇਟ ਜ਼ਿੰਮੇਵਾਰ ਹੈ ਯਾਰ, ਸਿੱਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਫਿਰ ਸੋਸ਼ਲ ਮੀਡੀਆ ਤੇ ਪਾਉਂਦੇ ਨੇ। ਇਹ ਕਿਹੜਾ ਕਾਨੂੰਨ ਹੈ ਵੀ ਜੇ ਕਿਸੇ ਨੂੰ ਸੁਰੱਖਿਆ ਦੇਤੀ ਜਾਂ ਸੁਰੱਖਿਆ ਲੈ ਲਈ ਤਾਂ ਫਿਰ ਸੋਸ਼ਲ ਮੀਡੀਆ ਤੇ ਉਹਨੂੰ ਵਾਇਰਲ ਕਰਦੇ ਨੇ, ਫਿਰ ਇਹਨਾਂ ਦੇ ਬੜੇ ਪੋਸਟਾਂ ਪਾਉਂਦੇ ਨੇ। ਇਸ ਲਈ ਇਹ ਫੇਲ ਹੋਈ ਸਰਕਾਰ ਹੈ। ਇਹਦੇ ਤੋਂ ਪੰਜਾਬ ਕੋਈ ਆਸ ਨਾ ਰੱਖੇ। ਦੀਪ ਸਿੱਧੂ ਜਿਉਂਦੇ ਜੀ ਇਹ ਗੱਲ ਕਹਿ ਗਿਆ ਸੀ ਕਿ ਭਗਵੰਤ ਮਾਨ ਦਿੱਲੀ ਸਟੇਟ ਦਾ ਹੱਥ ਚੁੱਕਾ ਹੈ। ਜਿਵੇਂ ਆਪਣਾ ਬੇਅੰਤ ਸਿੰਘ ਸੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੀ, ਜਿਵੇਂ ਕੈਪਟਨ ਅਮਰਿੰਦਰ ਸਿੰਘ ਸੀ, ਇਹ ਵੀ ਉਸੇ ਤਰ੍ਹਾਂ ਹੱਥ ਚੁੱਕਾ ਹੈ। ਔਰ ਇਹਦੇ ਤੋਂ ਪੰਜਾਬ ਔਰ ਸਿੱਖ ਕੌਮ ਕੋਈ ਆਸ ਨਹੀਂ ਰੱਖ ਸਕਦੀ। ਬਿਲਕੁਲ ਜੀ। ਸਾਡੇ ਨਾਲ ਹਰਨੇਕ ਸਿੰਘ ਵੀ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਰਨੇਕ ਸਿੰਘ ਜੀ, ਤੁਸੀਂ ਅੱਜ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਹੋ ਨੌਜਵਾਨਾਂ ਦੇ ਨਾਲ। ਦੀਪ ਸਿੱਧੂ ਜੋ ਲਾਈਨ ਵਾਕਈ ਚੱਲ ਰਿਹਾ ਸੀ, ਦੀਪ ਸਿੱਧੂ ਜਿਵੇਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਜਾਂ ਪੰਜਾਬ ਪੱਖੀ ਨੌਜਵਾਨਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੀ ਤੁਸੀਂ ਵੀ ਇਸੇ ਤਰ੍ਹਾਂ ਅੱਗੇ ਜਥੇਬੰਦਕ ਢਾਂਚਾ ਜਿਹੜਾ ਆ ਉਸ ਨੂੰ ਵਧਾਉਣ ਦੇ ਲਈ ਕੀ ਉਪਰਾਲੇ ਕਰ ਰਹੇ ਹੋ? ਬਿਲਕੁਲ ਜੀ, ਜੋ ਉਹਨਾਂ ਦੀ ਸੋਚ ਸੀਗੀ, ਖੈਰ ਉੱਥੇ ਤੱਕ ਆਪਾਂ ਕੋਸ਼ਿਸ਼ ਤਾਂ ਕਰ ਰਹੇ ਹਾਂ ਪੂਰੀ, ਕਿ ਉਹ ਵੀ ਇਹੀ ਚਾਹੁੰਦੇ ਸੀਗੇ ਕਿ ਏਕਤਾ ਹੋਵੇ, ਕੌਮ ਦੀ, ਪੰਥ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਹਿੱਤਾਂ ਦੀ, ਪਾਣੀ ਦੀ, ਭਾਸ਼ਾ ਦੀ। ਉਹ ਜੋ ਕਰ ਰਹੇ, ਜਿਹੜੇ ਇੱਦਾਂ ਦੇ ਮਾਰਚ ਨਿਕਲ ਰਹੇ ਆ, ਤੇ ਆਪਾਂ ਵੀ ਉਹ ਸਾਰੀਆਂ ਜਥੇਬੰਦੀਆਂ, ਚਾਹੇ ਉਹ ਕੋਈ ਸੰਪਰਦਾਵਾਂ ਆ, ਚਾਹੇ ਟਕਸਾਲ ਆ, ਜਾਂ ਕੋਈ ਵੀ ਇੱਦਾਂ ਦੇ ਮਾਰਚ ਕੱਢਦੇ ਆ, ਤੇ ਆਪਣੀ ਵਾਰਸਿਆਂ ਦੇ ਜਥੇਬੰਦੀ ਉਹਦਾ ਸਾਥ ਦੇ ਕੇ ਕਿਤੇ ਨਾ ਕਿਤੇ ਆਪਾਂ ਜਿਹੜੀ ਦੀਪ ਬਾਈ ਦੀ ਸੋਚ ਆ ਉਹ ਤੇ ਪਹਿਰਾ ਦੇ ਰਹੇ ਆ। ਬਿਲਕੁਲ, ਜਿਵੇਂ ਹਰਨੇਕ ਬਾਈ ਨੇ ਕਿਹਾ, ਬਹੁਤ ਧੰਨਵਾਦ ਤੁਹਾਡਾ ਵੀ। ਜਿਹੜੀ ਦੀਪ ਬਾਈ ਦੀ ਸੋਚ ਆ, ਮਤਲਬ ਉਹ ਜਿਵੇਂ ਜਥੇਬੰਦ ਕਰ ਰਿਹਾ ਸੀ ਨੌਜਵਾਨਾਂ ਨੂੰ, ਉਸੇ ਲੀਹ ਦੇ ਉੱਤੇ ਚੱਲ ਰਹੇ ਨੇ ਤੇ ਨੌਜਵਾਨਾਂ ਨੂੰ ਜਥੇਬੰਦ ਕਰ ਰਹੇ ਨੇ ਤੇ ਅੱਜ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ। ਮੇਰੇ ਨਾਲ ਇਸ ਸਮੇਂ ਇਸ ਮਾਰਚ ਦੇ ਵਿੱਚ ਮੌਜੂਦ ਨੇ ਦਲ ਖਾਲਸਾ ਦੇ ਸਪੋਕਸਪਰਸਨ ਨੇ ਪਰਮਜੀਤ ਸਿੰਘ ਮੰਡ, ਨੌਜਵਾਨ ਆਗੂ ਨੇ। ਪਰਮਜੀਤ ਸਿੰਘ, ਅੱਜ ਇਹ ਮਾਰਚ ਤੁਸੀਂ ਕੱਢ ਰਹੇ ਹੋ, ਕਿਸੇ ਸਮੇਂ ਤੁਸੀਂ ਸਿੱਖ ਯੂਥ ਪੰਜਾਬ ਦੇ ਪ੍ਰਧਾਨ ਸੀ ਜਦੋਂ ਯੂਥ ਵਿੰਗ 'ਚ ਤੁਸੀਂ ਵਿਚਰਦੇ ਸੀ। ਅੱਜ ਦਲ ਖਾਲਸਾ ਦਾ ਇੱਕ ਵੱਡਾ ਅਹੁਦਾ ਤੁਹਾਡੇ ਕੋਲ ਆ, ਕਿਵੇਂ ਦੇਖ ਰਹੇ ਹੋ? ਕੀ ਨੌਜਵਾਨਾਂ ਦੇ ਵਿੱਚ ਜਿਹੜੀ ਇਹ ਖਾਲਿਸਤਾਨ ਦੀ ਮੂਵਮੈਂਟ ਆ, ਜਿਹੜੀ ਸਿੱਖ ਸੋਵਰੈਨਿਟੀ ਦੀ ਮੂਵਮੈਂਟ ਆ ਪੰਜਾਬ ਦੇ ਵਿੱਚ, ਉਹ ਕਿਵੇਂ ਦੀ ਤੁਸੀਂ ਉਹਦੀ ਸਿਚੁਏਸ਼ਨ ਆ? ਕੀ ਉਹ ਵੱਧ ਰਹੀ ਆ, ਮਜ਼ਬੂਤ ਹੋ ਰਹੀ ਆ, ਜਾਂ ਫਿਰ ਇਹ ਮਾਰਚ ਜਿਹੜੇ ਆ ਤੁਹਾਨੂੰ ਸਟੈਗਨੇਸ਼ਨ ਲੱਗਦੀ ਆ? ਨਹੀਂ, ਬਿਲਕੁਲ ਸਟੈਗਨੇਸ਼ਨ ਨਹੀਂ। ਅੱਜ ਤੋਂ 20 ਸਾਲ ਪਹਿਲਾਂ ਜਦੋਂ ਦਲ ਖਾਲਸਾ ਨੇ ਮਾਰਚ ਕਰਨੇ ਸ਼ੁਰੂ ਕੀਤੇ ਜਾਂ ਗੱਲ ਕਰਨੀ ਸ਼ੁਰੂ ਕੀਤੀ ਸੀ, ਉਹ ਦਿਨ ਸੀ ਜਿੱਦਣ ਲੋਕੀ ਖਾਲਿਸਤਾਨ ਦਾ ਨਾਂ ਲੈਣੋਂ ਵੀ ਡਰਦੇ ਸੀ। ਅੱਜ ਵੱਡੀ ਗਿਣਤੀ
84 ਦੇ ਵਿੱਚ ਇਸ ਮਾਰਚ ਦੇ ਵਿੱਚ ਤੁਹਾਨੂੰ ਨੌਜਵਾਨ ਖਾਲਿਸਤਾਨ ਪੱਖੀ ਨਾਰੇ ਮਾਰਦੇ ਦਿਖ ਰਹੇ ਨੇ। ਇਹ ਉਹਨਾਂ ਦੇ ਅੰਦਰ ਦੀ ਜਿਹੜੀ ਆਵਾਜ਼ ਆ ਉਹ ਆ। ਨਾਰਾ ਹਮੇਸ਼ਾ ਹੀ ਬੰਦਾ ਉਹ ਜੋਸ਼ ਦੇ ਨਾਲ ਮਾਰਦਾ ਜਿਹੜੀ ਉਹਦੇ ਚੀਜ਼ ਅੰਦਰ ਹੋਵੇ, ਉਹਦਾ ਨਾਰਾ ਨਹੀਂ ਵੱਜਦਾ। ਜਿਹੜਾ ਬੋਲੇ ਸੋਹਣੇ ਹਾਲ ਦਾ ਜਿਵੇਂ ਅਸੀਂ ਨਾਰਾ ਮਾਰਦੇ ਆ ਉਹ ਸਿੱਖਾਂ ਦੇ ਅੰਦਰ ਤੱਕ ਵਸਿਆ। ਐਵੇਂ ਜਿਹੜੇ ਤੇ ਆਜ਼ਾਦੀ ਦੇ ਖਾਲਿਸਤਾਨ ਪੱਖੀ ਨਾਰੇ ਵੱਜ ਰਹੇ ਨੇ, ਇਸ ਗੱਲ ਦਾ ਸਬੂਤ ਹੈ ਕਿ ਇਹਨਾਂ ਦੇ ਅੰਦਰ ਆਪਣੇ ਰਾਜ ਨੂੰ ਪ੍ਰਾਪਤ ਕਰਨ ਦੀ, ਖਾਲਿਸਤਾਨ ਨੂੰ ਪ੍ਰਾਪਤ ਕਰਨ ਦੀ ਜਿਹੜੀ ਤਾਂਘ ਆ ਉਹ ਵੱਧ ਰਹੀ ਆ। ਗੱਲ ਸਿਰਫ ਹੁਣ ਇੰਨੀ ਗਿਆ ਕਿ ਇਹ ਲਾਵਾ ਜਿਹੜਾ ਆ ਉਹ ਕਿੱਦਣ ਇੱਕ ਸੇਧ ਦੇ ਵਿੱਚ ਪੈ ਕੇ ਇੱਕ ਸ਼ੇਪ ਲੈ ਕੇ ਆਪਣੀ ਮੰਜ਼ਿਲ ਤੱਕ ਪਹੁੰਚੇਗਾ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ। ਪਰ ਇਹ ਗੱਲ ਸਾਫ਼ ਹੈ ਕਿ ਨੌਜਵਾਨ ਜਿਹੜੇ ਆ ਉਹ ਖਾਲਿਸਤਾਨ ਦੇ ਪ੍ਰਤੀ ਸੁਚੇਤ ਨੇ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਆ ਔਰ ਉਹ ਇੱਕ ਦਿਨ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਣਗੇ। ਇਹ ਪਰਮਜੀਤ ਸਿੰਘ ਜਿਹੜਾ ਮਤਲਬ ਆਮ ਤੌਰ ਤੇ ਗੱਲ ਜਿਹੜੀ ਆ ਸਟੇਟ ਜਿਹੜੀ ਆ ਉਹ ਕਲੇਮ ਕਰਦੀ ਆ ਕਿ ਜਿਹੜੀਆਂ ਵੀ ਸੈਸੈਸ਼ਨਿਸਟ ਮੂਵਮੈਂਟਸ ਨੇ, ਚਾਹੇ ਉਹ ਕਸ਼ਮੀਰ ਦੀ ਆ ਵੀ ਉਹਨਾਂ ਵਿੱਚੋਂ ਕਹਿੰਦੇ ਆ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਵਿਦੇਸ਼ੀ ਤਾਕਤਾਂ ਜਿਹੜੀਆਂ ਆ ਉਹ ਪੈਸੇ ਦੇ ਕੇ ਵਰਗਲਾਉਂਦੀਆਂ ਨੇ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਇਹ ਦੇਖ ਇਹੋ ਜਿਹੀ ਇੱਕ ਵੇਗ ਸਟੇਟਮੈਂਟ ਆ ਜਿਹਨੂੰ ਕਦੀ ਵੀ ਕੋਈ ਵੀ ਸਟੇਟ ਪ੍ਰੂਵ ਨਹੀਂ ਕਰ ਸਕੀ। ਹਾਲਾਂਕਿ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਏਜੰਸੀਜ਼ ਨੇ ਉਹਨਾਂ ਤੋਂ ਇਹ ਪੈਸੇ ਲੈ ਕੇ ਜ਼ਰੂਰ ਸਾਡੇ ਉੱਤੇ ਅਤਿਆਚਾਰ ਕਰਾਉਂਦੇ ਨੇ। ਜਿਹਦੀ ਬੈਸਟ ਐਗਜ਼ਾਮਪਲ ਇਹ ਆ, ਇਹ ਫੌਜ, ਇਹ ਵਰਦੀਧਾਰੀ ਲੋਕ, ਇਹਨਾਂ ਨੂੰ ਇੰਡੀਅਨ ਸਟੇਟ ਪੈਸੇ ਦਿੰਦੀ ਹੈ, ਹਾਇਰ ਕਰਦੀ ਹੈ ਤਾਂ ਕਿ ਸਾਡੇ ਵਰਗੀਆਂ ਕੌਮਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਸਕੇ। ਇਹ ਬਿਲਕੁਲ ਇੱਕ ਵੇਗ ਸਟੇਟਮੈਂਟ ਹਰ ਵਾਰ ਦਿੱਤੀ ਜਾਂਦੀ ਹੈ। ਸਾਡਾ ਇਹ ਸਾਫ਼ ਸਪਸ਼ਟ ਹੈ, ਇਹ ਕਿਸੇ ਠੀਕ ਹੈ ਕੋਈ ਸਾਡਾ ਸਪੋਰਟਰ ਹੋ ਸਕਦਾ ਹੈ, ਸਾਡੀ ਮੂਵਮੈਂਟ ਹੈ, ਕੋਈ ਸਾਡੇ ਨਾਲ ਹਮਦਰਦੀ ਰੱਖ ਸਕਦਾ ਹੈ, ਪਰ ਇਹ ਮੂਵਮੈਂਟ ਸਾਡੀ ਆ। ਇਹ ਕੋਈ ਪੈਸੇ ਦੇ ਕੇ ਕੋਈ ਕੁਝ ਨਹੀਂ ਕਰਦਾ ਇੱਥੇ। ਅੱਜ ਕੱਲ੍ਹ ਤੇ ਇੱਥੇ ਦਿਹਾੜੀ ਤੇ ਵੀ ਬੰਦੇ ਲੱਭਣੇ ਹੁਣ ਉਹ ਨਹੀਂ ਪੈਸੇ ਦੇ ਕੇ ਲੱਭਦੇ ਤੇ ਮੂਵਮੈਂਟ ਖੜੀ ਕਰਨ ਵਾਲੀ ਗੱਲ ਤੇ ਬੜੀ ਦੂਰ ਦੀ ਆ। ਇੱਥੇ ਜਿੰਨੇ ਖੜੇ ਨੇ ਆਪਣੇ ਹੱਕਾਂ ਦੇ ਲਈ ਖੜੇ ਨੇ, ਕੋਈ ਦਿਹਾੜੀ ਵਾਲੀਆਂ ਗੱਲਾਂ ਨਹੀਂ, ਕੋਈ ਫੋਰਨ ਪਾਲਿਸੀ ਇਹਦੇ ਵਿੱਚ ਹੈ ਨਹੀਂ। ਉਹ ਗੱਲ ਵੱਖਰੀ ਕਿ ਹਰ ਫੋਰਨ ਜਿਹੜਾ ਮੁਲਕ ਹੈ ਉਸ ਦੀ ਦੂਸਰੇ ਮੁਲਕ ਦੇ ਇੰਟਰਨਲ ਪੋਲਿਟਿਕਸ ਦੇ ਵਿੱਚ ਇੰਟਰਸਟ ਹੁੰਦਾ ਆ, ਪਰ ਉਸ ਦੇ ਨਾਲ ਇਹ ਤੈਅ ਨਹੀਂ ਹੁੰਦਾ ਕਿ ਉਹੀ ਮੁਲਕ ਤੁਹਾਡੀ ਮੂਵਮੈਂਟ ਨੂੰ ਰਨ ਕਰਦਾ ਪਿਆ। ਹਰ ਮੂਵਮੈਂਟ ਆਪਣੇ ਮੋਢਿਆਂ ਤੇ ਲੜੀ ਜਾਂਦੀ ਹੈ। ਯੂਕਰੇਨ ਦੀ ਵਾਰ 'ਚ ਵੀ ਅਸੀਂ ਵੇਖੀ ਆ ਔਰ ਇੱਕ ਲੜਾਈ ਨੂੰ ਜਿੱਤਣ ਦੇ ਲਈ ਵਾਰ-ਵਾਰ ਲੜਿਆ ਜਾਂਦਾ ਹੈ। 1984 ਦੇ ਵਿੱਚ ਇੱਕ ਇੰਡੀਆ ਜਿਹੜੀ ਇੰਡੋ ਸਿੱਖ ਵਾਰ ਹੈ ਅਸੀਂ ਲੜੀ ਆ ਔਰ ਉਹ ਵਾਰ ਅਜੇ ਅੱਗੇ ਹੋਰ ਜਾ ਕੇ ਲੜੀ ਜਾਵੇਗੀ ਔਰ ਇੱਕ ਦਿਨ ਗੁਰੂ ਮਹਾਰਾਜ ਮਿਹਰ ਕਰਨਗੇ ਉਹ ਜੰਗ ਸਾਡੀ ਅਸੀਂ ਜਿੱਤਾਂਗੇ। ਪਰਮਜੀਤ ਸਿੰਘ ਤੁਸੀਂ ਯੰਗ ਹੋ, ਤੁਸੀਂ ਐਕੈਡੈਮਿਕਲੀ ਮਤਲਬ ਤੁਹਾਡੇ ਕੋਲ ਬੜਾ ਆਪਣਾ ਫਿਊਚਰ ਪਿਆ। ਸਟੇਟ ਜਿਹੜੀ ਆ ਤੁਹਾਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕਰਦੀ ਆ ਜਦੋਂ ਤੁਸੀਂ ਇਸ ਤਰ੍ਹਾਂ ਐਕਟਿਵਿਜ਼ਮ ਕਰਦੇ ਹੋ? ਤੁਸੀਂ ਇੱਕ ਜਿਹੜੀ ਸੈਸੈਸ਼ਨਿਸਟ ਮੂਵਮੈਂਟ ਦੇ ਨਾਲ ਜੁੜੇ ਹੋਏ ਹੋ ਤਾਂ ਕਿੰਨਾ ਕੁ ਪ੍ਰੈਸ਼ਰ ਤੁਹਾਡੇ ਤੇ ਬਿਲਡ ਕੀਤਾ ਜਾਂਦਾ ਹੈ? ਦੇਖੋ ਕੋਈ ਵੀ ਨੌਜਵਾਨ ਉੱਠੇਗਾ ਜਿਹੜਾ ਖਾਸ ਤੌਰ ਤੇ ਇੱਕ ਪੜ੍ਹਿਆ ਲਿਖਿਆ ਵਰਗ ਆ, ਉਹਨੂੰ ਹਮੇਸ਼ਾ ਹੀ ਇੱਕ ਚੀਜ਼ ਪ੍ਰਸ਼ਾਸਨ ਵੱਲੋਂ ਜਾਂ ਸਟੇਟ ਵੱਲੋਂ ਕਹੀ ਜਾਂਦੀ ਹੈ ਕਿ ਤੁਹਾਡਾ ਇੱਕ ਬ੍ਰਾਈਟ ਫਿਊਚਰ ਅੱਗੇ ਪਿਆ, ਤੁਸੀਂ ਉਸ ਨੂੰ ਖਰਾਬ ਕਰ ਰਹੇ ਹੋ। ਪਰ ਇੱਕ ਸਮਝਦਾਰ ਬੰਦੇ ਦੇ ਵਿੱਚ ਇਹ ਸਮਝ ਹੁੰਦੀ ਹੈ ਕਿ ਉਹਦਾ ਬ੍ਰਾਈਟ ਫਿਊਚਰ ਕਿਹੜਾ ਆ। ਸਾਡੇ ਪੰਜਾਬ ਦਾ ਬ੍ਰਾਈਟ ਫਿਊਚਰ ਕਿਹੜਾ ਆ? ਅਸੀਂ ਅਖਬਾਰਾਂ ਦੇ ਵਿੱਚ, ਟੀਵੀਆਂ ਦੇ ਵਿੱਚ ਰੋਜ਼ ਵੇਖਦੇ ਹਾਂ ਕਿ ਸਾਡਾ ਬ੍ਰਾਈਟ ਫਿਊਚਰ ਇਹ ਆ ਕਿ ਰੋਜ਼ 4 ਕਾਲਮ ਟ੍ਰਿਬਿਊਨ ਦੇ ਵਿੱਚ ਲੱਗੇ ਹੋਣਗੇ, ਅੱਜ ਫਲਾਣੇ ਥਾਂ ਤੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਅੱਜ ਫਲਾਣੇ ਥਾਂ ਦੇ ਉੱਤੇ ਕਿਸਾਨ ਜਿਹੜਾ ਉਹ ਮਾਰਾ ਗਿਆ, ਅੱਜ ਫਲਾਣੇ ਥਾਂ ਦੇ ਉੱਤੇ ਇੱਕ ਓਵਰਡੋਜ਼ ਨਸ਼ੇ ਨਾਲ ਮਾਰਾ ਗਿਆ। ਕਿ ਇਹ ਸਾਡਾ ਫਿਊਚਰ ਹੈ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਆ ਇਨ ਫਿਊਚਰ 'ਚ ਜਾ ਕੇ ਪਤਿਤ ਹੋ ਜਾਣਗੇ ਔਰ ਉਸ ਲਾਈਨ ਦੇ ਵਿੱਚ ਤੁਰੇ ਫਿਰਨਗੇ? ਕਿ ਇਹ ਸਾਡਾ ਫਿਊਚਰ ਹੈ ਕਿ ਇੱਥੋਂ ਦੇ ਜਿਹੜੇ ਨੌਜਵਾਨ ਆ ਉਹ ਪੰਜਾਬ 'ਚ ਰਹਿਣ ਦੇ ਬਜਾਏ ਫੋਰਨ ਦੇ ਵਿੱਚ ਜਾਣਾ ਪਸੰਦ ਕਰਨਗੇ? ਜੇ ਇਹ ਸਾਰਾ ਸਾਡਾ ਇੱਕ ਬ੍ਰਾਈਟ ਫਿਊਚਰ ਆ ਤੇ ਫਿਰ ਡਾਰਕ ਦੀ ਪਰਿਭਾਸ਼ਾ ਕੀ ਆ ਇਹ ਦੱਸਣ। ਸਾਡੇ ਵਾਸਤੇ ਸਾਡਾ ਡਾਰਕ ਫਿਊਚਰ ਆ ਜਿਹੜਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਹੈ। ਉਸ ਡਰ ਤੋਂ ਡਰਦੇ ਹੋਏ ਅਸੀਂ ਅੱਜ ਦਾ ਆਪਣਾ ਜਿਹੜਾ ਦਿਨ ਹੈ ਜਿਹੜਾ ਇਹਨਾਂ ਨੂੰ ਲੱਗਦਾ ਬ੍ਰਾਈਟ ਆ ਉਹ ਡਾਰਕ ਕਰਨ ਲਈ ਤਿਆਰ ਆ ਤਾਂ ਕਿ ਆਉਣ ਵਾਲਾ ਸਾਡੀ ਜਨਰੇਸ਼ਨ ਦਾ ਜਿਹੜਾ ਫਿਊਚਰ ਆ ਉਹ ਇਸ ਧਰਤੀ ਤੇ ਰਹਿ ਕੇ ਬ੍ਰਾਈਟ ਹੋ ਸਕੇ। ਇਹ ਪਰਮਜੀਤ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮਤਲਬ ਸਟੇਟ ਇਹ ਵਾਰ-ਵਾਰ ਗੱਲ ਕਹਿੰਦੀ ਹੈ ਕਿ ਜਿਹੜੀਆਂ ਇਹ ਖਾਲਿਸਤਾਨ ਪੱਖੀ ਧਿਰਾਂ ਨੇ, ਜਿਹੜੀਆਂ ਖਾਲਿਸਤਾਨ ਤੇ ਪੋਲਿਟਿਕਸ ਕਰਦੀਆਂ ਨੇ, ਆਈਸੋਲੇਟਡ ਨੇ, ਇਹ ਇਹਨਾਂ ਦੇ ਨਾਲ ਲੋਕ ਨਹੀਂ ਆ। ਉਹ ਸਿਮਰਨਜੀਤ ਸਿੰਘ ਮਾਨ ਦੀ ਇਲੈਕਸ਼ਨ ਦੀ ਵੀ ਐਗਜ਼ਾਮਪਲ ਦਿੰਦੇ ਆ, ਉਹ ਤੁਹਾਨੂੰ ਵੀ ਦਲ ਖਾਲਸਾ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਇਹ ਆਈਸੋਲੇਟਡ ਗਰੁੱਪਸ ਨੇ, ਫ੍ਰਿੰਜ ਐਲੀਮੈਂਟਸ ਨੇ, ਤਾਂ ਰੈਡੀਕਲ ਫ੍ਰਿੰਜ ਐਲੀਮੈਂਟਸ ਨੇ। ਤਾਂ ਤੁਸੀਂ ਕੀ ਫੀਲ ਕਰਦੇ ਹੋ? ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ ਦੇ ਲਈ? ਅਸੀਂ ਲੋਕਾਂ ਦੇ ਸੈਂਟੀਮੈਂਟਸ ਦੀ ਜਿਹੜੀ ਪ੍ਰਤੀਨਿਧਤਾ ਉਹ ਕਰਦੇ ਹਾਂ। ਵੋਟ ਇਲੈਕਸ਼ਨਸ ਡਸ ਨਾਟ ਰਿਪਰੈਜ਼ੈਂਟ ਦੀ ਰੀਅਲ ਸੈਂਟੀਮੈਂਟਸ ਆਫ ਦੀ ਪੀਪਲਸ। ਜੇ ਇਹ ਹੁੰਦਾ ਤਾਂ ਪਿਛਲੇ 10 ਸਾਲ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਨੂੰ ਗਾਲਾਂ ਨਾ ਕੱਢਦੀ ਦੁਨੀਆ। ਜੇ ਇਹ ਹੁੰਦਾ ਤੇ ਜਿਹੜੇ ਪੋਲੀਟੀਸ਼ੀਅਨਸ ਆਉਂਦੇ ਉਹਨਾਂ ਨੂੰ ਸਿਕਿਉਰਿਟੀ ਲੈ ਕੇ ਨਾ ਤੁਰਨਾ ਪੈਂਦਾ। ਜੇ ਉਹ ਤੁਰ ਰਹੇ ਨੇ ਦੈਟ ਮੀਨ ਦੇ ਹੈਵ ਅ ਫੀਅਰ ਇਨ देयर ਮਾਈਂਡ ਫਰੋਮ ਦੀ ਪਬਲਿਕ। ਇਹ ਸਾਫ਼ ਕਰਦੀ ਹੈ ਗੱਲ ਕਿ ਉਹ ਲੋਕ ਜਿਹੜੇ ਵੋਟ ਪੋਲਿਟਿਕਸ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਸੈਂਟੀਮੈਂਟਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਉਹ ਲੋਕ ਜਿਹੜੇ ਆਮ ਬੂਥ ਦੇ ਉੱਤੇ ਖਲੋ ਕੇ ਵੋਟ ਪਾਉਣ ਜਾ ਰਹੇ ਹੁੰਦੇ ਆ, ਤੁਸੀਂ ਉਹਨਾਂ ਨੂੰ ਬਹਿ ਕੇ ਪੁੱਛ ਕੇ ਵੇਖ ਲਿਆ ਜੇ ਕਿ ਜਿਨ੍ਹਾਂ ਨੂੰ ਵੋਟ ਪਾਉਣ ਜਾ ਰਹੇ ਉਹਨਾਂ ਤੇ ਕੀ ਯਕੀਨ ਆ, ਔਰ ਸਾਰੇ ਕਹਿਣਗੇ ਕੋਈ ਯਕੀਨ ਨਹੀਂਗਾ। ਸੋ they are not the true representatives of the people, although it is defined that in democracy they are the representatives, but they are not. So ਅਸਲ representatives sentiments ਦੀ ਜਿਹੜੀ ਆ ਉਹ ਸਾਡੇ ਵਰਗੀਆਂ ਧਿਰਾਂ ਜਾਂ ਇਹੋ ਜਿਹੀਆਂ ਜਿਹੜੀਆਂ ਲੋਕ ਆ ਉਹ ਕਰਦੇ ਆ। ਵੋਟਾਂ ਦੀ ਗਿਣਤੀ ਦੇ ਨਾਲ ਕਦੀ ਲੋਕਾਂ ਦੇ ਸੈਂਟੀਮੈਂਟਸ ਦੀ ਨਹੀਂ ਕੀਤੀ ਜਾਂਦੀ। ਡੈਮੋਕ੍ਰੇਸੀ ਦੇ ਵਿੱਚ ਸਿਰਫ
ਇਹ ਮਤਲਬ ਇੱਕ ਭੁਲੇਖਾ ਪੈ ਜਾਂਦਾ, ਇੱਕ ਇਲੂਜ਼ਨ ਕ੍ਰੀਏਟ ਕੀਤੀ ਜਾਂਦੀ ਹੈ ਕਿ ਫਲਾਣੇ ਬੰਦੇ ਦੇ ਨਾਲ ਇੰਨੇ ਲੋਕ ਨੇ, ਪਰ ਅਸਲ ਦੇ ਵਿੱਚ ਹੁੰਦੇ ਨਹੀਂਗੇ। ਸੋ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਡੈਮੋਕ੍ਰੇਸੀ ਹੈ ਇੱਕ ਭੁਲੇਖਾ ਪਾਉਣ ਦੇ ਲਈ ਸਿਰਜੀ ਇੱਕ ਪਰਿਭਾਸ਼ਾ ਹੈ, ਇੱਕ ਚੀਜ਼ ਬਣਾਈ ਗਈ ਹੈ ਜਿਸ ਦੇ ਵਿੱਚ ਲੋਕਾਂ ਨੂੰ ਸਿਰਫ ਇਹ ਬਣਾਇਆ ਜਾਂਦਾ ਕਿ ਤੁਸੀਂ ਚੁਣ ਰਹੇ ਹੋ, ਪਰ ਲੋਕ ਅਸਲ ਦੇ ਵਿੱਚ ਚੁਣਦੇ ਨੇ। ਲੋਕਾਂ ਦੀ ਅਸਲ ਚੁਣੀ ਹੋਈ ਜਮਾਤ ਉਹ ਹੁੰਦੀ ਜਿਹੜੀ ਉਹਨਾਂ ਦੇ ਸੈਂਟੀਮੈਂਟਸ ਦੀ ਪ੍ਰਤੀਨਿਧਤਾ ਕਰੇ। ਬਹੁਤ ਧੰਨਵਾਦ ਜੀ ਤੁਹਾਡਾ। ਪਰਮਜੀਤ ਸਿੰਘ ਹੋਰਾਂ ਨੇ ਜਿਹੜੇ ਆਪਣੀ ਥੋਟ ਆ ਜੇ ਉਹ ਆਪਣੇ ਵਿਚਾਰ ਆ ਇਹ ਸਾਰੀ, ਕਿਉਂਕਿ ਐਜੀਟੇਸ਼ਨ ਜਿਹੜੀ ਆ ਇੱਕ ਮੇਨਸਟ੍ਰੀਮ ਪੋਲਿਟਿਕਸ ਹੁੰਦੀ ਆ। ਜਦੋਂ ਕੋਈ ਨੌਜਵਾਨ ਜਿਹੜਾ ਆ ਉਹ ਸੈਸੈਸ਼ਨਿਸਟ ਮੂਵਮੈਂਟ ਦਾ ਹਿੱਸਾ ਬਣਦਾ ਆ, ਕੋਈ ਫਰੀडम ਸਟਰਗਲ ਜਿਹੜੀ ਜਿਹਨੂੰ ਉਹ ਕਹਿੰਦੇ ਆ ਉਸ ਸਟਰਗਲ ਦੀ ਪੋਲਿਟਿਕਸ ਦਾ ਹਿੱਸਾ ਬਣਦਾ ਹੈ, ਤਾਂ ਕੀ ਸੋਚਦਾ ਆ ਉਹਦੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਰੱਖੇ। ਅੰਮ੍ਰਿਤਸਰ ਦੇ ਵਿੱਚ ਅੱਜ ਘੱਲੂਘਾਰਾ ਜੂਨ 1984 ਦੀ 38ਵੀਂ ਵਰ੍ਹੇਗੰਢ ਤੇ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਤੇ ਦਲ ਖਾਲਸਾ ਦੇ ਸੀਨੀਅਰ ਲੀਡਰ ਫਾਊਂਡਰ ਮੈਂਬਰ ਦਲ ਖਾਲਸਾ ਦੇ ਸਤਨਾਮ ਸਿੰਘ ਪੋਂਟਾ ਸਾਹਿਬ, ਜਿਨ੍ਹਾਂ ਨੇ ਲੰਮਾ ਸਮਾਂ ਜੋ ਸਿੱਖ ਸੋਵਰੈਨਿਟੀ ਦੀ ਪੋਲੀਟੀਕਲ ਸਟਰਗਲ ਆ ਉਹਦੇ 'ਚ ਜੇਲ੍ਹ ਵੀ ਕੱਟੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪੋਂਟਾ ਸਾਹਿਬ, ਲੰਮਾ ਸਮਾਂ ਜੇਲ੍ਹ ਕੱਟੀ ਤੁਸੀਂ, ਉਹ ਸਮਾਂ ਸੀ ਤੁਸੀਂ ਸੰਤ ਜਰਨੈਲ ਸਿੰਘ ਹੋਰਾਂ ਦੀ ਰਿਹਾਈ ਲਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਚਲੇ ਗਏ, ਉੱਥੇ ਤੁਹਾਨੂੰ ਜੇਲ੍ਹ ਕੱਟਣੀ ਪਈ। ਇੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਲੜ ਰਹੇ ਸੀ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਅੱਜ ਜਦੋਂ ਤੁਸੀਂ ਨੌਜਵਾਨਾਂ ਨੂੰ ਫੇਰ ਸੜਕਾਂ ਤੇ ਉਤਰਿਆ ਦੇਖ ਰਹੇ ਹੋ ਤਾਂ ਕੀ ਮਹਿਸੂਸ ਹੁੰਦਾ ਹੈ? ਮਤਲਬ ਕਿ ਚੜ੍ਹਦੀ ਕਲਾ ਦਾ ਪ੍ਰਤੀਤ ਮਹਿਸੂਸ ਹੁੰਦਾ ਹੈ ਵੀ ਜਿਸ ਵੇਲੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਤੇ ਜੋ ਮਤਲਬ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਸ ਨੇ ਹਮਲਾ ਇਸ ਵਾਸਤੇ ਕੀਤਾ ਸੀ ਵੀ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਜਾਵੇ, ਇਹਨਾਂ ਨੂੰ ਹਮੇਸ਼ਾ ਲਈ ਡਰਾ ਤੇ ਧਮਕਾ ਦਿੱਤਾ ਜਾਵੇ ਤਾਂ ਕਿ ਸਿੱਖ ਕੌਮ ਦੀ ਹੋਂਦ ਹੀ ਖਤਮ ਹੋ ਜਾਵੇ। ਤੇ ਇਹਨਾਂ ਨੇ ਹਰਮੰਦਰ ਸਾਹਿਬ ਛਲਣੀ ਕੀਤਾ, ਅਕਾਲ ਤਖਤ ਸਾਹਿਬ ਢਾਇਆ, ਅਕਾਲ ਤਖਤ ਤੋਪਾਂ ਦੇ ਟੈਂਕਾਂ ਨਾਲ ਢਾਇਆ ਗਿਆ, ਹਜ਼ਾਰਾਂ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਇਹਨਾਂ ਨੇ ਕੀਤਾ ਸਾਰੇ ਪੰਜਾਬ ਦੇ ਵਿੱਚ ਬੁਲਡੋਜ਼ਰ ਆਪਰੇਸ਼ਨ ਕੀਤਾ, ਜਿਹੜਾ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਨੇ ਨੌਜਵਾਨਾਂ ਨੂੰ ਚੱਕ ਕੇ ਉਹਨੂੰ ਮਾਰਿਆ ਗਿਆ, ਡਰਾਇਆ ਗਿਆ, ਧਮਕਾਇਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਜਾਰੀ ਰਹੀਆਂ, ਚਾਹੇ ਬਾਅਦ ਇਹ ਬਲੈਕ ਥੰਡਰ ਹੋਇਆ, ਉਸ ਤੋਂ ਬਾਅਦ 1992 ਦੇ ਵਿੱਚ KPS ਗਿੱਲ ਤੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀ ਤੇ ਬੇਅੰਤ ਸਿੰਘ ਜਿਹੜਾ ਜ਼ਾਲਮ ਸੀ, ਉਹਨਾਂ ਦੀ ਸਰਕਾਰਾਂ ਨੇ ਲੱਖਾਂ ਦੀ ਤਾਦਾਦ ਦੇ ਸਿੱਖ ਨੌਜਵਾਨ ਦਾ ਘਾਣ ਕੀਤਾ ਤੇ ਕਾਫੀ ਲੰਬਾ ਸਮਾਂ ਕੌਮ ਦੇ ਵਿੱਚ ਦਹਿਸ਼ਤ ਬਣੀ ਰਹੀ ਸੀ। ਕੌਮ ਜਿਹੜੀ ਦੀ ਮਤਲਬ ਕਿ ਇਸ ਵੇਲੇ ਸੋਚ ਰਹੀ ਸੀ, ਉਹ ਸੋਚਦੀ ਸੀ, ਡਰ ਰਹੀ ਸੀ ਤੇ ਵੀ ਸਾਡੇ ਨਾਲ ਕੀ ਜਾਤੀ ਹੋਈ ਹੈ। ਤੇ ਇਸ ਵਾਸਤੇ ਜਿਹੜਾ ਨਾ ਐਸਤਾ ਦਲ ਖਾਲਸਾ ਜਿਹੜਾ ਹੈ 1978 ਵਿੱਚ ਕਾਇਮ ਹੋਇਆ ਸੀ ਤੇ ਦਲ ਖਾਲਸਾ ਨੇ ਫਿਰ ਦੁਬਾਰਾ 1998 ਦੇ ਵਿੱਚ ਰੀਆਰਗਨਾਈਜ਼ ਹੋ ਕੇ ਤੇ ਇਸ ਨੂੰ ਜਮਹੂਰੀ ਤੌਰ ਦੇ ਉੱਤੇ ਕਨਵੈਨਸ਼ਨਾਂ ਕਰਕੇ ਮਾਰਚ ਕਰਕੇ ਜਿਹੜੀ ਹੈ ਪੂਰਨ ਤੌਰ ਤੇ ਫਿਰ ਆਪਣਾ ਇਸ ਨੂੰ ਸੰਘਰਸ਼ੀਲ ਸ਼ੁਰੂਆਤ ਕੀਤੀ ਤਾਂ ਕਿ ਕੌਮ ਦੀ ਆਜ਼ਾਦੀ, ਕੌਮ ਦੇ ਨੌਜਵਾਨਾਂ 'ਚ ਕੌਮ ਦੇ ਵਿੱਚ ਜਜ਼ਬਾ ਪੈਦਾ ਕੀਤਾ ਜਾਵੇ। ਜਿਹੜੀ ਆਜ਼ਾਦੀ ਦੀ ਭਾਵਨਾ ਹਿੰਦੁਸਤਾਨ ਸਰਕਾਰ ਨੇ ਖਤਮ ਕਰ ਦਿੱਤੀ ਸੀ, ਕਹਿੰਦੇ ਵੀ ਨਹੀਂ ਅਸੀਂ ਹੁਣ ਆਜ਼ਾਦੀ ਲਈ ਲੜਨਾ ਨਹੀਂ, ਆਪਣੇ ਹੱਕਾਂ ਲਈ ਲੜਨਾ ਨਹੀਂ। ਤੇ ਕੌਮ ਦੇ ਵਿੱਚ ਇਹ ਜਜ਼ਬਾ ਜਿਹੜਾ ਨਾ ਹੁਣ ਜਿਹੜਾ ਬਿਲਕੁਲ ਇਹ ਹਿੰਦੁਸਤਾਨ ਸਰਕਾਰ ਨੂੰ ਇਹ ਨੌਜਵਾਨ ਤੇ ਜਜ਼ਬਾ ਦੱਸ ਰਿਹਾ ਹੈ। ਅਸੀਂ 1984 ਦਾ 38 ਸਾਲ ਹੋ ਗਏ ਨੇ, ਇਹ ਬਿਲਕੁਲ ਭੁੱਲੇ ਨਹੀਂ ਨਾ। ਅਸੀਂ ਆਉਣ ਵਾਲੀ ਸਰਕਾਰਾਂ ਨੂੰ ਦੱਸ ਦਿੰਦੇ ਹਾਂ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਜੋ ਗੁਲਾਮੀ ਦੇ ਸੰਗਲ 47 ਤੋਂ ਲੈ ਕੇ ਹੁਣ ਤੱਕ ਪਾਏ ਗਏ ਨੇ, ਕੌਮ ਨੂੰ ਘਸਿਆਰਾ ਬਣਾਇਆ ਗਿਆ, ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਤੇ ਸਿੱਖਾਂ ਨੂੰ ਆਰਥਿਕ ਤੌਰ ਤੇ ਨਸ਼ੇ ਦੇ ਤੌਰ ਤੇ ਦਬਾਅ ਕੀਤਾ ਜਾ ਰਿਹਾ ਤੇ ਅਸੀਂ ਬਕਾਇਦਾ ਤੌਰ ਤੇ ਗੁਲਾਮੀ ਦੇ ਸੰਗਲ ਛੇਤੀ ਕੱਟਾਂਗੇ। ਤੇ ਇੱਥੇ ਪੰਜਾਬ ਦੀ ਧਰਤੀ ਜਿਹੜੀ ਹੈ, ਗੁਰੂਆਂ ਦੀ ਜਿਹੜੀ ਧਰਤੀ ਹੈ, ਇਹ ਇਹਦੇ ਸਿੱਖ ਕੌਮ ਵਾਰਸ ਹੈ। ਇਸ ਵਿੱਚ ਬੰਦਾ ਸਿੰਘ ਬਹਾਦਰ ਨੇ ਇੱਥੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਰਾਜ ਕੀਤਾ। ਇਹ ਧਰਤੀ ਜਿਹੜੀ ਹੈ ਗੁਰੂਆਂ ਦੀ ਹੈ, ਸਿੱਖਾਂ ਦੀ ਹੈ, ਸਿੱਖ ਸ਼ਹੀਦਾਂ ਦੀ ਹੈ। ਇਸ ਤੇ ਮੁੜ ਕੇ ਜਿਹੜਾ ਹੈ ਕੇਸਰੀ ਪਰਚਮ ਝੂਲੇਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਆਧਾਰ ਤੇ ਰਾਜ ਸਥਾਪਿਤ ਹੋਵੇਗਾ ਸਰਬਤ ਦੇ ਭਲੇ ਦਾ। ਇਹ ਜਜ਼ਬਾ ਜਿਹੜਾ ਦੱਸ ਰਿਹਾ ਅੱਜ 5 ਜੂਨ ਹੋ ਗਈ ਹੈ, ਅਸੀਂ ਹਿੰਦੁਸਤਾਨ ਦੀ ਸਰਕਾਰ ਵੀ ਲੋਕਾਂ ਨੂੰ ਵੀ ਦੱਸ ਰਹੇ ਹਾਂ, ਕੌਮ ਦੇ ਜਜ਼ਬਾ ਵੀ ਪੈਦਾ ਕਰ ਰਹੇ ਹਾਂ ਵੀ ਆਓ ਆਪਾਂ ਆਜ਼ਾਦੀ ਲਈ ਸੰਘਰਸ਼ ਕਰੀਏ, ਕੌਮ ਦੀ ਹੋਂਦ ਨੂੰ ਬਚਾਈਏ, ਧਰਮ ਨੂੰ ਬਚਾਈਏ, ਇਹ ਗੁਲਾਮੀ ਦੇ ਸੰਗਲ ਕੱਟ ਕੇ ਸਵੈਮਾਨ ਨਾਲ ਇੱਥੇ ਜ਼ਿੰਦਗੀ ਬਸਰ ਕਰੀਏ। ਇਹ ਜਿਹੜਾ ਮਾਰਚ ਇਹਨੂੰ ਦੱਸ ਰਿਹਾ ਇਸ ਚੀਜ਼ ਨੂੰ ਤੇ ਇਹ ਜਜ਼ਬਾ ਜਿਹੜਾ ਪ੍ਰਗਟ ਹੈ ਆਉਣ ਵਾਲੇ ਵਕਤ 'ਚ ਹੋਰ ਤੇਜ਼ ਹੋਵੇਗੀ ਆਜ਼ਾਦੀ ਦੀ ਲਹਿਰ। ਇਹਨਾਂ ਕੁਝ ਕਹਿਣਾ ਫਤਿਹ।
ਬਹੁਤ ਧੰਨਵਾਦ ਜੀ ਸਤਨਾਮ ਸਿੰਘ ਜੀ ਦਾ ਸਾਡੇ ਨਾਲ ਗੱਲਬਾਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਮੌਜੂਦ ਨੇ ਸਰਦਾਰ ਹਰਪਾਲ ਸਿੰਘ ਚੀਮਾ, ਦਲ ਖਾਲਸਾ ਦੇ ਪ੍ਰੈਜ਼ੀਡੈਂਟ ਨੇ। ਤੇ ਚੀਮਾ ਸਾਹਿਬ, ਅੱਜ ਤੁਸੀਂ ਮਤਲਬ ਇਹ ਮਾਰਚ ਕਰ ਰਹੇ ਹੋ, ਮੂਵਮੈਂਟ ਦਾ ਬੜਾ ਲੰਮਾ ਫੇਸ ਤੁਸੀਂ ਦੇਖਿਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ 38 ਸਾਲ ਪਹਿਲਾਂ, ਤਾਂ ਉਸ ਤੋਂ ਬਾਅਦ ਜਿਵੇਂ ਮੂਵਮੈਂਟ ਪੰਜਾਬ ਦੇ ਨੌਜਵਾਨਾਂ ਨੇ ਹਥਿਆਰ ਚੁੱਕਿਆ, ਉਹ ਹਥਿਆਰ ਚੁੱਕਣ ਲਈ ਮਜਬੂਰ ਹੋਏ, ਕਾਮਡ ਸਟਰਗਲ ਲੜੀ ਗਈ। ਤਾਂ ਉਸ ਤੋਂ ਬਾਅਦ ਹੁਣ ਤੁਸੀਂ ਫਿਰ ਇਹ ਡੈਮੋਕ੍ਰੈਟਿਕ ਮੂਵਮੈਂਟ ਸਟਾਰਟ ਕੀਤੀ। ਤਾਂ ਤੁਸੀਂ ਇਸ ਡੈਮੋਕ੍ਰੈਟਿਕ ਮੂਵਮੈਂਟ ਨੂੰ ਕਿਵੇਂ, ਕਿੱਥੇ ਪਹੁੰਚੀ ਦੇਖ ਰਹੇ ਹੋ ਅੱਜ ਜਦੋਂ ਇਸ ਮਾਰਚ ਦੇ ਵਿੱਚ ਤੁਰ ਰਹੇ ਹੋ? ਦੇਖੋ, ਜਿੰਨੀਆਂ ਵੀ ਸਟਰਗਲਾਂ ਹੁੰਦੀਆਂ ਨੇ ਆਜ਼ਾਦੀ ਦੇ ਵਾਸਤੇ, ਆਪਣੇ ਦੇਸ਼ਾਂ ਦੇ ਵਾਸਤੇ, ਉਹਨਾਂ ਦੇ ਵਿੱਚ ਉਤਰਾਅ ਚੜ੍ਹਾਅ ਤਾਂ ਜਿਹੜੇ ਆ ਆਉਂਦੇ ਹੀ ਰਹਿੰਦੇ ਆ। ਤੁਸੀਂ ਕੋਈ ਵੀ ਸਟਰਗਲ ਹੈ, ਜਿਹੜੀ ਲਿਟਿਆਂ ਦੀ, ਸ਼੍ਰੀਲੰਕਾ ਦੀ ਸਟਰਗਲ, ਹੋਰ ਦੂਜੇ ਦੇਸ਼ਾਂ ਦੇ ਵਿੱਚ ਦੇਖ ਲਓ, ਡੈਮੋਕ੍ਰੈਟਿਕ ਤੌਰ ਤੇ ਵੀ ਕਿਊਬਕ ਲੜ ਰਿਹਾ ਹੈਗਾ, ਉਹ ਵੀ ਡੈਮੋਕ੍ਰੈਟਿਕ ਤੌਰ ਤੇ ਲੜ ਰਿਹਾ, ਸਕਾਟਿਸ਼ ਲੜ ਰਹੇ ਆ। ਇਹ ਤਾਂ ਚੱਲਦੀ ਰਹਿੰਦੀ ਆ, ਥੱਲੇ ਉੱਤੇ ਆ ਜਿਹੜੀ ਲੜਾਈ ਹੈ। ਅਸੀਂ ਦੇਖ ਰਹੇ ਹਾਂ ਨੌਜਵਾਨ ਹੈ ਜਿਹੜਾ ਉਹ ਪੂਰਾ ਅਵੇਅਰ ਹੋ ਰਿਹਾ ਖਾਲਿਸਤਾਨ ਤੋਂ, ਔਰ ਦਿਨ ਪਰ ਦਿਨ ਸਾਡੀ ਜਿਹੜੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ। ਲੋਕ ਹੈ ਜਿਹੜੇ ਉਹ ਆਪਣੇ ਹੱਕਾਂ ਵਾਸਤੇ, ਆਪਣਾ ਔਰ ਆਪਣੇ ਦੇਸ਼ ਵਾਸਤੇ ਪੂਰੇ ਅਵੇਅਰ ਨੇ, ਔਰ ਇਹ ਲੋਹਾ ਪੂਰਾ ਗਰਮ ਹੈ, ਕਿਸੇ ਟਾਈਮ ਵੀ ਟਰਨ ਜਿਹੜੀ ਹੈ ਲੈ ਸਕਦਾ। ਮਤਲਬ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਉਹ ਤੁਹਾਡੇ ਨਾਲ ਡਾਇਲੋਗ ਕਰੇ? ਕਿਉਂਕਿ ਇੰਡੀਅਨ ਗਵਰਨਮੈਂਟ ਤਾਂ ਤੁਹਾਨੂੰ ਲਗਾਤਾਰ ਫ੍ਰਿੰਜ ਐਲੀਮੈਂਟ ਕਹਿੰਦੀ ਆ, ਆਈਸੋਲੇਟਡ ਐਲੀਮੈਂਟਸ ਕਹਿੰਦੀ ਆ, ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਜਿਹੜੀ ਫ੍ਰਿੰਜ ਐਲੀਮੈਂਟਡ ਕਹਿੰਦੀ ਆ ਇੰਨਾ ਜਿਹੜਾ ਇਹਨਾਂ ਨੇ ਲਾਇਆ ਹੋਇਆ ਸਾਰਾ, ਪੁਲਿਸ ਲਾਈ ਆ, ਇੰਨਾ ਇੰਤਜ਼ਾਮ ਕੀਤਾ। ਜੇ ਅਸੀਂ ਇੱਦਾਂ ਦੇ ਆਈਸੋਲੇਟਡ ਲੋਕ ਹੋਈਏ ਜਾਂ ਸਾਡੇ ਨਾਲ ਕੋਈ ਖਤਰਾ ਨਾ ਹੋਵੇ, ਤਾਂ ਇਹਨਾਂ ਨੂੰ ਲੋੜ ਨਹੀਂ ਹੈਗੀ ਇੰਨੀ ਲਾਉਣ ਦੀ, ਫੋਰਸਾਂ ਲਾਉਣ ਦੀ। ਸਾਡੀਆਂ ਜਿਹੜੀਆਂ ਮਾਰਚ ਨੇ, ਸਾਡੇ ਜਿਹੜੇ ਸੰਘਰਸ਼ ਨੇ, ਉਹਨੂੰ ਕਿਸੇ ਤਰੀਕੇ ਨਾਲ ਰੋਕਣ ਦੀ, ਮਤਲਬ ਫਿਰ ਤਾਂ ਅਸੀਂ ਜੇ ਲੋਕਾਂ ਵੱਲੋਂ ਆਈਸੋਲੇਟਡ ਹੈਗੇ ਆ ਤੇ ਸਾਡੀ ਉੱਦਾਂ ਹੀ ਖਤਮ ਹੈ ਮੂਵਮੈਂਟ। ਉਹਦਾ ਕੋਈ ਇਹਨਾਂ ਨੂੰ ਕਿਸੇ ਤਰੀਕੇ ਦੀ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਤਾਂ ਇੱਕ ਲੋਕਾਂ ਦਾ ਭੁਲੇਖਾ ਹੈ। ਇਹ ਹਿੰਦੁਸਤਾਨ ਦੀ ਸਰਕਾਰ ਨੇ ਜਦੋਂ ਤੱਕ ਵੀ ਅਸੀਂ ਆਪਣੀ ਆਜ਼ਾਦੀ ਦੀ ਮੂਵਮੈਂਟ ਦੇ ਸਿਰੇ ਤੇ ਨਹੀਂ ਪਹੁੰਚ ਜਾਂਦੇ, ਉਦੋਂ ਤੱਕ ਇਹ ਸਾਨੂੰ ਗੱਲਾਂ ਕਹਿਣੀਆਂ ਨੇ। ਇਹ ਗਲੋਬਲੀ ਅੱਜ ਜਿਹੜਾ USA ਹੈ, ਤੁਸੀਂ USA ਦੇ ਵਿੱਚ ਇੱਕ ਵੱਡਾ ਟਾਈਮ ਰਹੇ ਹੋ ਤੁਸੀਂ, ਤਾਂ ਤੁਸੀਂ ਉੱਥੇ ਆਰਗੇਨਾਈਜ਼ ਵੀ ਕੀਤਾ ਸਿੱਖ ਮੂਵਮੈਂਟ ਨੂੰ। ਤਾਂ ਅੱਜ ਇੱਕ ਕਹਿ ਰਿਹਾ ਹੈ ਕਿ ਬੜੀ ਵੱਡੀ ਵਰਲਡ ਆਰਡਰ 'ਚ ਸ਼ਿਫਟ ਆ ਰਹੀ ਹੈ, USA ਉਹਦੇ 'ਚ ਮੇਨ ਪਲੇਅਰ ਆ। ਤਾਂ ਤੁਸੀਂ USA ਤੋਂ ਕੀ ਤਵੱਕੋ ਰੱਖਦੇ ਹੋ ਵੀ USA ਅੱਜ ਦੁਨੀਆ ਦੀ ਇੱਕ ਵੱਡੀ ਵਰਲਡ ਪਾਵਰ ਆ, ਉਹ ਤੁਹਾਨੂੰ ਦੇਖੇ ਤਾਂ ਕਿਵੇਂ ਦੇਖੇ? ਦੇਖੋ, USA ਜਿਹੜਾ, ਮੈਂ ਉੱਥੇ ਰਹਿ ਕੇ ਆਪਣੀ ਸਟਰਗਲ ਬਾਰੇ, ਆਪਣੀ ਸਾਰੀ ਮੂਵਮੈਂਟ ਬਾਰੇ ਦੇਖਿਆ ਵੀ ਕਦੋਂ ਉਹ ਸਾਡੀ ਮਦਦ ਕਰਦੇ ਆ, ਕਦੋਂ ਸਾਡੀ ਨਹੀਂ ਮਦਦ ਕਰਦੇ ਹੈਗੇ ਆ। ਜਿਹੜਾ ਅਮਰੀਕਾ ਆ ਉਹ ਬੜਾ ਕਲੈਵਰ ਤੇ ਸ਼ਾਤਰ ਹੈ ਇਸ ਗੱਲ ਦੇ ਲਈ। ਉਹ ਕੋਈ ਪਤਾ ਨਹੀਂ ਲੱਗਦਾ, ਉਹ ਆਪਣੇ ਹਿੱਕਾਂ ਦੇ ਲਈ, ਜੇ ਉਹਨੂੰ ਪਤਾ ਹੋਵੇ ਵੀ ਸਾਡੀ ਉਹਦੀ ਦੀ ਇਕਨੋਮੀ ਹੈ ਇੱਥੇ ਹਿੰਦੁਸਤਾਨ ਦੇ ਉੱਤੇ ਦਾਅ ਦੇ ਵਿੱਚ ਲੱਗੀ ਹੋਈ ਹੈ, ਤਾਂ ਉਹ ਕਿਸੇ ਮੂਵਮੈਂਟ ਨੂੰ ਦੱਬ ਵੀ ਸਕਦੇ ਆ, ਉਹਨੂੰ ਕ੍ਰਸ਼ ਕਰ ਸਕਦੇ ਆ, ਉਹਨੂੰ ਕ੍ਰਸ਼ ਕਰਨ ਦੇ ਲਈ ਆਪਣੀਆਂ ਫੋਰਸਾਂ ਯੂਜ਼ ਕਰ ਸਕਦੇ ਆ। ਜੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਦੇਸ਼ ਆ ਜਿਹੜਾ ਸਾਡੇ ਬਰਖਲਾਫ ਹੈ, ਤਾਂ ਉਹ ਉਹਨਾਂ ਮੂਵਮੈਂਟਾਂ ਨੂੰ, ਉਹ ਦੇਸ਼ ਦੀਆਂ ਮੂਵਮੈਂਟਾਂ ਜਿਹੜੀਆਂ ਆਜ਼ਾਦੀ ਲਈ ਲੜ ਰਹੀਆਂ ਨੇ, ਉਹਨਾਂ ਨੂੰ ਪੂਰੀ ਹਵਾ ਦੇ ਸਕਦੇ ਆ ਔਰ ਆਜ਼ਾਦੀ ਲਈ ਲੜਨ ਲਈ ਤਿਆਰ ਕਰ ਸਕਦੇ ਆ। ਔਰ ਉਹਨਾਂ ਨੇ ਖਾਲਿਸਤਾਨ ਮੂਵਮੈਂਟ ਦੇ ਵਿੱਚ ਇਹ ਗੱਲ ਕੀਤੀ ਆ। ਸਾਡੇ 92 ਦੇ ਵਿੱਚ, 87 ਚ, 88 ਚ ਉਹਨਾਂ ਨੇ ਪੂਰੇ ਤਰੀਕੇ ਨਾਲ ਸਾਡੀ ਮਦਦ ਕੀਤੀ ਆ ਹਰ ਹਾਲਤ ਦੇ ਵਿੱਚ, ਮਤਲਬ। ਔਰ ਉਹੀ ਜਿਨ੍ਹਾਂ ਨੇ ਮਦਦ ਕੀਤੀ ਸੀ, ਜਦੋਂ 98 ਆਇਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀਆਂ ਕੰਪਨੀਆਂ ਹਿੰਦੁਸਤਾਨ ਦੇ ਵਿੱਚ ਔਰ ਉਹ ਸਟੇਕ ਤੇ ਲੱਗੀਆਂ ਹੋਈਆਂ ਨੇ, ਤੇ ਉਹਨਾਂ ਨੇ ਆਪਣੀ ਸਾਰੀ ਮਦਦ ਖਿੱਚ ਲਈ ਤੇ ਸਾਡੇ ਵਰਗਿਆਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ। ਸੋ ਉਹ ਬੜਾ ਕਲੈਵਰ ਹੈ, ਉਹ ਆਪਣੇ ਹਿੱਤਾਂ ਦੇ ਲਈ ਲੜਦਾ, ਉਹਨੂੰ ਲੋਕਾਂ ਦੇ ਹਿੱਤਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਬਿਲਕੁਲ ਜੀ। ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿਹੜੀ ਮੂਵਮੈਂਟ ਆ, ਜਾਂ ਜਿਹੜੇ, ਕਿਉਂਕਿ ਅੱਜ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਆ, ਲੰਮਾ ਸਮਾਂ USA ਦੇ ਵਿੱਚ ਜੇਲ੍ਹ 'ਚ ਵੀ ਰਹੇ, ਤਾਂ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਉਹ ਇਸ ਮੂਵਮੈਂਟ ਨੂੰ ਕਿਵੇਂ ਦੇਖ ਰਹੇ ਨੇ। ਹੋਰ ਵੀ ਸਾਡੇ ਨਾਲ ਇੱਥੇ ਦਲ ਖਾਲਸਾ ਦੇ ਸੀਨੀਅਰ ਲੀਡਰ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਸਵੀਰ ਸਿੰਘ ਖਡੂਰ ਜਿਹੜੇ ਕਿ ਦਲ ਖਾਲਸਾ ਦੇ ਸੀਨੀਅਰ ਲੀਡਰ ਨੇ, ਤੇ ਜਨਰਲ ਸਕੱਤਰ ਅੰਮ੍ਰਿਤਸਰ ਅਕਾਲੀ ਦਲ। ਠੀਕ ਹੈ ਜੀ, ਪਹਿਲਾਂ ਇਹਨਾਂ ਨਾਲ ਵੀ ਕਰਦੇ ਆ। ਪਹਿਲਾਂ ਤੁਸੀਂ, ਮੈਂ ਕਿਉਂਕਿ ਤੁਹਾਡੀ ਹੁਣ ਇੰਟਰੋ ਕਰਾ ਚੁੱਕਿਆ, ਤਾਂ
ਜਸਵੀਰ ਸਿੰਘ ਖਡੂਰ USA ਦੇ ਵਿੱਚ ਲੰਮਾ ਸਮਾਂ ਮਤਲਬ ਇਹ ਐਕਟਿਵ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਦਲ ਖਾਲਸਾ ਦੇ ਨਾਲ ਐਕਟਿਵ ਨੇ। ਜਿਹੜੀ ਇਹ ਸਾਰੀ ਮੂਵਮੈਂਟ ਆ, ਇੱਕ ਡੈਮੋਕ੍ਰੈਟਿਕ ਮੂਵਮੈਂਟ ਆ ਸਿੱਖ ਫਰੀडम ਦੀ, ਉਹਨੂੰ ਚਲਾ ਰਹੇ ਨੇ। ਤਾਂ ਜਸਵੀਰ ਸਿੰਘ ਜੀ, ਅੱਜ ਤੁਸੀਂ ਇੱਕ ਉਮਰ ਦਾ ਇੱਕ ਲੰਮਾ ਸਮਾਂ ਇਸ ਮੂਵਮੈਂਟ ਦੇ ਵਿੱਚ ਆਪਣੀ ਦਾ ਬਿਤਾਇਆ। ਅੱਜ ਮੁੱਛ ਫੁੱਟ ਗੱਭਰੂ ਜਿਹੜੇ ਆ ਉਹ ਤੁਹਾਨੂੰ ਜਦੋਂ ਇਸ ਤਰ੍ਹਾਂ ਸੜਕਾਂ ਦੇ ਉੱਤੇ ਤੁਹਾਡੀ ਕੋਲ ਦੇ ਉੱਤੇ ਆਉਂਦੇ ਆ ਤੇ ਉਹ ਖਾਲਿਸਤਾਨ ਦੇ ਨਾਰੇ ਲਾ ਰਹੇ ਆ, ਤਾਂ ਕੀ ਮਹਿਸੂਸ ਕਰ ਰਹੇ ਹੋ? ਖੁਸ਼ੀ ਮਹਿਸੂਸ ਕਰਦੇ ਹਾਂ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਜੋ 84 ਦੇ ਸ਼ਹੀਦ ਸਨ ਤੇ ਉਹਨਾਂ ਦੇ ਸੁਪਨਿਆਂ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਹੋਇਆ ਵਾ ਤੇ ਸੰਘਰਸ਼ ਨੂੰ ਅੱਗੇ ਤੋਰ ਰਹੇ ਨੇ। ਸੋ 20 ਸਾਲ ਤੋਂ ਜਿਹੜਾ ਇਹ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ, ਤੁਸੀਂ ਦੇਖੋ ਇਹ ਸੈਂਕੜਿਆਂ ਦੀ ਗਿਣਤੀ ਸ਼ੁਰੂ ਹੋਈ ਸੀ, ਹਜ਼ਾਰਾਂ ਤੱਕ ਪਹੁੰਚ ਗਿਆ ਔਰ ਬਹੁਤ ਦਿਨ ਦੂਰ ਨਹੀਂ ਜਿੱਦਣ ਇਹ ਮਾਰਚ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਹੋਇਆ ਕਰੂਗਾ। ਔਰ ਜਿਹੜੀ ਅਸੀਂ ਆਪਣੀ ਮੰਜ਼ਿਲ ਆ ਆਜ਼ਾਦੀ ਦੀ, ਉਸ ਦੇ ਲਈ ਮਤਲਬ ਬਹੁਤ ਜਲਦੀ ਜਿਹੜਾ ਵਾ ਇਸ ਨੂੰ ਸਰ ਕਰਾਂਗੇ। ਬਿਲਕੁਲ ਜੀ। ਜਸਵੀਰ ਸਿੰਘ ਜੀ, ਤੁਸੀਂ ਮਤਲਬ ਜੇਲ੍ਹਾਂ ਵੀ ਕੱਟੀਆਂ ਨੇ, ਤਾਂ ਤੁਸੀਂ ਪੁਰਾਣੀਆਂ ਗਵਰਨਮੈਂਟਸ ਵੀ ਦੇਖੀਆਂ, ਅੱਜ ਵੀ ਇੰਡੀਆ ਨੂੰ ਤੁਸੀਂ ਦੇਖ ਰਹੇ ਹੋ, ਅੱਜ ਤੁਸੀਂ USA ਨੂੰ ਵੀ ਦੇਖ ਰਹੇ ਹੋ, ਤੁਸੀਂ ਉੱਥੇ ਵੀ ਰਹਿ ਕੇ ਆਏ ਹੋ, ਤਾਂ ਕੀ ਅੱਜ ਤੁਹਾਨੂੰ ਕਿੰਨੀਆਂ ਕੁ ਪੋਸੀਬਿਲਿਟੀਜ਼ ਲੱਗ ਰਹੀਆਂ ਨੇ? ਹਾਲਾਤ ਪਹਿਲਾਂ ਔਖੇ ਲੱਗ ਰਹੇ ਸੀ ਜਾਂ ਅੱਜ ਔਖੇ ਲੱਗ ਰਹੇ ਆ, ਜਾਂ ਆਪਣੀ ਮੂਵਮੈਂਟ ਤੁਹਾਨੂੰ ਕੀ ਲੱਗ ਰਿਹਾ ਵੀ ਉਹ ਪਹਿਲਾਂ ਨਾਲੋਂ ਸਟਰੋਂਗ ਹੋ ਰਹੀ ਆ? ਨਹੀਂ, ਹਾਲਾਤ ਕਦੇ ਵੀ ਔਖੇ ਨਹੀਂ ਹੁੰਦੇ। ਸੰਘਰਸ਼ ਨੂੰ ਜੇ ਅਸੀਂ ਸੰਘਰਸ਼ ਨੂੰ ਸਮਰਪਣ ਕਰ ਦਈਏ ਤੇ ਅਸੀਂ ਪਹਿਲਾਂ ਵੀ ਮਤਲਬ ਖੁਸ਼ੀ ਦੇ ਨਾਲ ਸੰਘਰਸ਼ ਕਰ ਰਹੇ ਸੀ, ਅੱਜ ਵੀ ਖੁਸ਼ੀ ਦੇ ਨਾਲ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਹਾਂ। ਤੇ ਹਾਲਾਤ ਕੁਛ ਵੀ ਹੋਣ, ਸਰਕਾਰਾਂ ਹਮੇਸ਼ਾ ਸਾਡੇ ਰਾਹ 'ਚ ਡਿੱਕੇ ਹੀ ਡਾਉਂਦੀਆਂ ਨੇ। ਪਹਿਲਾਂ ਉਹ ਹਥਿਆਰਾਂ ਦੇ ਨਾਲ ਗੋਲੀ ਨਾਲ ਡਾਉਂਦੀਆਂ ਸੀ, ਅੱਜ ਉਹ ਮਤਲਬ ਸਾਡੇ ਲੋਕਾਂ ਨੂੰ ਪਾੜ ਕੇ ਸਾਡੇ ਰਾਜਨੀਤਿਕ ਕੂਟਨੀਤੀ ਦੇ ਨਾਲ ਸਾਡੇ ਸੰਘਰਸ਼ ਦੇ ਵਿੱਚ ਡਿੱਕਾ ਡਾ ਰਹੀਆਂ ਨੇ। ਸਰਕਾਰਾਂ ਦਾ ਉਨਾ ਹੀ ਜ਼ੋਰ ਲੱਗਿਆ ਹੋਇਆ ਤੇ ਅਸੀਂ ਵੀ ਆਪਣੀ ਉਸੇ ਤਾਕਤ ਦੇ ਨਾਲ ਲੜ ਰਹੇ ਹਾਂ। ਭਾਵੇਂ ਅਸੀਂ ਏਜ ਦੇ ਵਿੱਚ ਬੁੱਢੇ ਹੋ ਗਏ ਹਾਂ, ਪਰ ਹੌਸਲੇ ਸਾਡੇ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਨੇ। ਬਿਲਕੁਲ ਜੀ, ਇਹ ਬੜਾ ਤਾਲਮੇਲ ਆ ਜਿਹੜੀ ਅੱਜ ਇਹ ਮਾਰਚ ਵੀ ਦੇਖ ਰਹੇ ਆ। ਜਿਵੇਂ ਹਰ ਇੱਕ ਫਰੀडम ਮੂਵਮੈਂਟ 'ਚ ਹੁੰਦਾ ਕਿ ਜਿਹੜੀਆਂ ਜਨਰੇਸ਼ਨਸ ਨੇ ਉਹ ਫਰੀडम ਮੂਵਮੈਂਟਸ ਲੜਦੀਆਂ ਨੇ, ਭਾਵੇਂ ਕਿਸੇ ਵੀ ਕੌਮ ਦੀ ਹੋਵੇ, ਕਿਸੇ ਦੇਸ਼ ਦੀ ਹੋਵੇ। ਇੱਥੇ ਵੀ ਜਿਹੜੀ ਇਹ ਮੂਵਮੈਂਟ ਆ ਉਹ ਇਸ ਮਾਰਚ ਦੇ ਵਿੱਚ ਤੁਹਾਨੂੰ 90 ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਵੀ ਜਿਹੜਾ ਉਮਰ ਵਰਗ ਆ ਉਹਦੇ ਨਾਲ ਜੁੜੇ ਜਿਹੜਾ ਮਤਲਬ ਜੀ ਆ, ਸਿੱਖਾਂ ਦਾ ਕੋਈ ਵੀ ਜੀ ਆ, ਉਹ ਤੁਹਾਨੂੰ ਇਸ ਮਾਰਚ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਮੇਰੇ ਨਾਲ ਇਸ ਸਮੇਂ ਮੌਜੂਦ ਨੇ ਹਰਪਾਲ ਸਿੰਘ ਬਲੇਅਰ, ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਇਸ ਮਾਰਚ ਦੇ ਵਿੱਚ ਦਲ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮਾਇਤ ਦਿੱਤੀ ਗਈ ਆ। ਤੇ ਬਲੇਅਰ ਸਾਹਿਬ, ਤੁਸੀਂ ਇਸ ਮਾਰਚ ਦੇ ਵਿੱਚ ਪਹੁੰਚੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਦਲ ਖਾਲਸਾ 20 ਸਾਲ ਤੋਂ ਲਗਾਤਾਰ ਆਜ਼ਾਦੀ ਮਾਰਚ ਕਰਦਾ ਹੈ, ਅਸੀਂ ਉਹਦੀ ਹਮਾਇਤ ਕਰਦੇ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਬੜੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਇਸੇ ਸੰਘਰਸ਼ ਵਾਸਤੇ, ਔਰ ਸਾਨੂੰ ਇੱਕ ਮੁੱਠ ਹੋ ਕੇ ਜਿਹੜਾ ਚੱਲਣ ਦਾ ਮੌਕਾ ਮਿਲਦਾ ਹੈ। ਇਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਗੱਲ ਹੈ, ਜਿਹੜੀ ਸਾਡੀ ਸਿੱਖ ਕੌਮ ਦੀ ਮੰਗ ਹੈ, ਇਹ ਜਾਇਜ਼ ਹੈ। ਕਿਉਂਕਿ ਜਦੋਂ ਵੀ ਕੋਈ ਸੈਂਟਰ ਗਵਰਨਮੈਂਟ ਜਾਂ ਕੋਈ ਸਟੇਟ ਗਵਰਨਮੈਂਟ ਆਪਣੇ ਦੇਸ਼ ਦੇ ਵਸਿੰਦਿਆਂ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਦੀ ਹੈ ਔਰ ਨਿਜ਼ਾਮੀਆਂ ਯੂਨੀਵਰਸਿਟੀ ਚਾਹੇ ਉਹ ਉਹਦੇ ਤੇ ਹਮਲਾ ਕਰਦੀ ਹੈ, ਚਾਹੇ ਬਾਬਰੀ ਮਸਜਿਦ ਢਾਉਂਦੀ ਹੈ, ਜਾਂ 370 ਧਾਰਾ ਖਤਮ ਕਰਦੀ ਹੈ, ਘੱਟ ਗਿਣਤੀਆਂ ਤੇ ਕਹਿਰ ਕਰਦੀ ਹੈ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਬਦਲਣ ਵਾਸਤੇ, ਤੇ ਜਿਹੜੇ ਦੇਸ਼ ਦੇ ਵਸਿੰਦੇ ਆ ਉਹ ਜਾਣ ਕਿੱਥੇ? ਇਸ ਕਰਕੇ ਜਿਹੜੀ ਕੌਮ ਨੇ 900 ਸਾਲ ਗੁਲਾਮੀ ਭੋਗੀ ਹੋਵੇ, ਜਿਹੜੀ ਕੌਮ 2000 ਸਾਲ ਤੱਕ ਕਿਤੇ ਅਯੁੱਧਿਆ ਦੇ ਵਿੱਚ ਉਹਦੇ ਰਾਜ ਦੀ ਗੱਲ ਆਉਂਦੀ ਹੈ, ਨਹੀਂ ਤੇ ਕਿਤੇ ਰਾਜ ਕੀਤਾ ਹੀ ਨਹੀਂ ਆਉਂਦਾ, ਤੇ ਉਸ ਤੋਂ ਬਾਅਦ ਜਿਹੜੀ ਸਿੱਖ ਕੌਮ ਹੈ ਉਹਨੇ 40 ਸਾਲ ਰਾਜ ਕਰਕੇ ਦਿਖਾਇਆ ਹੈ ਔਰ ਅਮਨ ਤੇ ਸ਼ਾਂਤੀ ਨਾਲ ਉੱਥੇ ਕੋਈ ਦੰਗੇ ਨਹੀਂ ਹੋਏ, ਕਿਸੇ ਨੂੰ ਫਾਂਸੀ ਨਹੀਂ ਹੋਈ, ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗਿਆ, ਸਾਰੇ ਗ੍ਰੰਥਾਂ ਨੂੰ ਮਾਨਤਾ ਦਿੱਤੀ ਗਈ ਹੈ। ਤੇ ਅੱਜ ਜਿਹੜੀ ਉਹ ਕੌਮ ਹੈ ਉਹ ਕਿਸ ਤਰੀਕੇ ਨਾਲ ਜ਼ਬਰ ਕਰ ਸਕਦੀ ਹੈ? ਸਾਨੂੰ ਇਹਨਾਂ ਨੇ AK-47 ਦਿਖਾਤਾ, ਸਾਨੂੰ ਇਹ ਨਹੀਂ ਦੱਸਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਨਿਤਨੇਮ ਤੇ ਉਹਨਾਂ ਦਾ ਜੀਵਨ ਕਿਸ ਤਰੀਕੇ ਦਾ ਸੀ, ਉਹ ਇਹਨਾਂ ਨੇ ਨਹੀਂ ਦਿਖਾਇਆ। ਤੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਤੇ ਉਹ ਰਾਜ ਦੇਣਾ ਚਾਹੁੰਦੀ ਹੈ ਜਿਹੜਾ ਕਿਤੇ 40 ਸਾਲ ਪਹਿਲਾਂ ਕੀਤਾ ਹੈ। ਇਸ ਕਰਕੇ ਅੱਜ ਅਸੀਂ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਇੱਥੇ ਦਲ ਖਾਲਸਾ ਦੇ ਨਾਲ ਆਜ਼ਾਦੀ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ, ਔਰ ਅਸੀਂ ਅਕਾਲ ਤਖਤ ਸਾਹਿਬ ਜਾ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਚੱਲਣ ਦਾ ਬਲ ਬਖਸ਼ੋ, ਤੇ ਜਿਹੜੀਆਂ ਇਹ ਧੱਕੇਸ਼ਾਹੀ ਕਰਦੀਆਂ ਗੌਰਮੈਂਟਾਂ ਇਹਨਾਂ ਨੂੰ ਗੁਰੂ ਸਾਹਿਬ ਆਪ ਸਮਤ ਬਖਸ਼ੇ।
ਆਜ਼ਾਦੀ ਮਾਰਚ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਕਮਰਪਾਲ ਸਿੰਘ, ਦਲ ਖਾਲਸਾ ਦੇ ਸੀਨੀਅਰ ਆਗੂ ਨੇ। ਤੇ ਕਮਰਪਾਲ ਸਿੰਘ ਜੀ, ਅੱਜ ਇਹ ਮਾਰਚ ਤੁਸੀਂ ਕਰ ਰਹੇ ਹੋ, ਇੰਡੀਅਨ ਗਵਰਨਮੈਂਟ ਲਗਾਤਾਰ ਇਹ ਗੱਲ ਕਹਿੰਦੀ ਆ ਕਿ ਜਿਹੜੀ ਖਾਲਿਸਤਾਨ ਦੀ ਗੱਲ ਆ ਪੰਜਾਬ ਦੇ ਵਿੱਚ, ਇਹ ਇੱਕ ਪ੍ਰੋਕਸੀ ਆ ਜਿਹੜੀ ਕਿ ਫੋਰਨ ਫੰਡਿੰਗ ਦੇ ਉੱਤੇ, ISI ਦੇ ਫੰਡਿੰਗ ਦੇ ਉੱਤੇ ਕੁਝ ਸਿੱਖਾਂ ਦੇ ਫਰਿੰਜ ਐਲੀਮੈਂਟ ਜਿਹੜੇ ਆ ਉਹ ਇਸ ਗੱਲ ਨੂੰ ਹਮੇਸ਼ਾ ਚੁੱਕ ਕੇ ਰੱਖਦੇ ਆ। ਤਾਂ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਹੋ ਇਹਦੇ ਜਵਾਬ 'ਚ? ਜਿਹੜੇ ਨੌਜਵਾਨ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਖਾਲਿਸਤਾਨ ਦੇ ਫਲੈਗਸ ਲੈ ਕੇ ਖਾਲਿਸਤਾਨ ਦੀ ਡਿਜ਼ਾਇਰ ਦਾ ਪ੍ਰਗਟਾਵਾ ਕਰ ਰਹੇ ਨੇ, ਉਹ ਸਾਰੇ ਪੰਜਾਬ ਦੇ ਵਾਸੀ ਨੇ, ਉਹਨਾਂ ਚੋਂ ਕੋਈ ਵੀ ਫੋਰਨਰ ਨਹੀਂ ਹੈ। ਸੋ ਪਹਿਲੀ ਗੱਲ ਹੈ ਕਿ ਇਹ ਪ੍ਰੋਕਸੀ ਵਾਰ ਨਹੀਂ ਹੈ, ਇਹ ਇੰਡੀਜਨਸ ਸਟਰਗਲ ਹੈ, ਇੱਥੋਂ ਦੇ ਲੋਕਾਂ ਦਾ ਸਟਰਗਲ ਹੈ। ਔਰ ਇਹ ਜਿਹੜੇ ਹਜ਼ਾਰਾਂ ਲੋਕ ਅੱਜ ਇਸ ਮਾਰਚ ਦੇ ਵਿੱਚ ਸ਼ਾਮਲ ਨੇ, ਇਹ ਮੁੱਠੀ ਪਰ ਲੋਕ ਨਹੀਂ ਹੈ, ਇਹ ਲੋਕਾਂ ਦਾ ਪ੍ਰਗਟਾਵਾ ਹੈ ਜਿਹੜਾ ਉਹਨਾਂ ਦੇ ਅੰਦਰ ਬਹੁਤ ਦੇਰ ਤੋਂ ਲੁਕਿਆ ਪਿਆ ਹੈ। ਔਰ ਇਹ ਬ੍ਰੋਕਨ ਪ੍ਰੋਮਿਸਿਸ ਜਿਹੜੇ ਨੇ ਇੰਡੀਅਨ ਸਟੇਟ ਦੇ, ਇੰਡੀਅਨ ਲੀਡਰਸ਼ਿਪ ਦੇ, ਉਹਦਾ ਵੀ ਇੱਕ ਐਗਜ਼ਿਬਿਟ ਕਰ ਰਹੇ ਨੇ ਲੋਕ ਕਿ ਜਿਹੜਾ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ। ਜਦੋਂ ਅਸੀਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਮੰਗਿਆ ਔਰ ਲੜਿਆ ਔਰ ਸੰਘਰਸ਼ ਦੇ ਰਾਹ ਪਏ, ਤੇ ਤੁਸੀਂ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਕੇ ਹਜ਼ਾਰਾਂ ਨਿਰਦੋਸ਼ ਨਿਹੱਥੇ ਪਿਲਗ੍ਰਿਮਸ ਮਾਰਤੇ, ਸਾਡੇ ਜੁਝਾਰੂ ਯੋਧਿਆਂ ਨੂੰ ਐਲੀਮੀਨੇਟ ਕੀਤਾ, ਉਹ ਲੜਦੇ ਹੋਏ ਸ਼ਹਾਦਤਾਂ ਪਾ ਗਏ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਇਹ ਮਾਰਚ ਹੈ ਉਹਨਾਂ ਸ਼ਹੀਦਾਂ ਨੂੰ ਜਿੱਥੇ ਸ਼ਰਧਾਂਜਲੀ ਦੇ ਰਿਹਾ, ਉੱਥੇ ਆਪਣੀ ਇੱਕ ਕਮਿਟਮੈਂਟ ਵੀ ਦਾ ਇਜ਼ਹਾਰ ਕਰ ਰਿਹਾ ਕਿ ਅਸੀਂ ਉਹਨਾਂ ਦੇ ਨਿਸ਼ਾਨਿਆਂ ਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ। ਜਿਵੇਂ ਕਮਰਪਾਲ ਸਿੰਘ ਜੀ, ਕੋਵਿਡ ਤੋਂ ਪਹਿਲਾਂ ਲਗਾਤਾਰ ਵੱਡੇ ਮਾਰਚਸ ਦਲ ਖਾਲਸਾ ਕਰਦੀ ਰਹੀ ਆ। ਕੋਵਿਡ ਦੇ ਵਿੱਚ ਇੱਕ ਬ੍ਰੇਕ ਆਇਆ, ਇੱਕ ਪੈਂਡੈਮਿਕ ਸੀ, ਪਰ ਉਸ ਤੋਂ ਬਾਅਦ ਅੱਜ ਇਹ ਪਹਿਲੀ ਵਾਰ ਸੀ ਜਦੋਂ ਹੁਣ ਆਫਟਰ ਕੋਵਿਡ ਇੱਕ ਵੱਡਾ ਮਾਰਚ ਹੋਇਆ। ਤਾਂ ਜਿਹੜੀ ਸ਼ਮੂਲੀਅਤ ਆ ਨੌਜਵਾਨਾਂ ਦੀ ਇਹਦੇ ਵਿੱਚ, ਤਾਂ ਤੁਸੀਂ ਮਤਲਬ ਆਰਮਡ ਸਟਰਗਲ ਦਾ ਵੀ ਹਿੱਸਾ ਰਹੇ ਹੋ, ਤੁਸੀਂ ਮਿਲੀਟੈਂਟ ਮੂਵਮੈਂਟ ਦਾ ਹਿੱਸਾ ਰਹੇ ਹੋ। ਤਾਂ ਹੁਣ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਆ ਇਹ ਸੋਵਰਨ ਸਟੇਟ ਦਾ, ਫਰੀडम ਸਟਰਗਲ ਦਾ, ਤਾਂ ਇਹਦਾ ਫਿਊਚਰ ਕਿਵੇਂ ਅਸੈਸ ਕਰ ਰਹੇ ਹੋ? ਦੇਖੋ, ਜਿਹੜਾ ਅੱਜ ਨੌਜਵਾਨ ਦੀ ਪਾਰਟਿਸਿਪੇਸ਼ਨ ਹੈ ਨਾ, ਉਹ ਸਾਨੂੰ ਇਨਕਰੇਜ ਕਰ ਰਹੀ ਹੈ। ਸਾਡੀ ਇੱਕ ਸੈਟੀਸਫੈਕਸ਼ਨ ਹੈ ਕਿ ਨੌਜਵਾਨ ਸੜਕਾਂ ਤੇ ਉਤਰ ਕੇ ਆਪਣੀਆਂ ਭਾਵਨਾਵਾਂ ਦੀ, ਆਪਣੀ ਕਮਿਟਮੈਂਟ ਦਾ ਇਜ਼ਹਾਰ ਕਰ ਰਿਹਾ। ਦੂਸਰੀ ਗੱਲ ਹੈਗੀ ਹੈ ਕਿ ਜਿਹੜਾ ਸਾਡਾ ਸੰਘਰਸ਼ ਹੈ ਉਹ ਇੱਕ ਲੰਮਾ ਸੰਘਰਸ਼ ਜ਼ਰੂਰ ਹੈ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਸੰਘਰਸ਼ ਸਿਖਰਾਂ ਤੇ ਹੈ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸੰਘਰਸ਼ ਜਿਹੜਾ ਨਿਵਾਨ ਵੱਲ ਜਾ ਰਿਹਾ। ਸੋ ਜਿਹੜੇ ਅਪਸ ਐਂਡ ਡਾਊਨਸ ਨੇ, ਮੈਨੂੰ ਲੱਗਦਾ ਕਿ ਹਰ ਸਟਰਗਲ ਦੇ ਵਿੱਚ ਹੁੰਦੇ ਨੇ। ਬਹੁਤ ਕੋਈ ਕਿਸਮਤ ਵਾਲੀ ਕੌਮ ਹੁੰਦੀ ਹੈ ਜਿਹਨੂੰ ਝਟਪਟ ਆਪਣੇ ਮੁਲਕ ਦੇ ਦਰਸ਼ਨ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਮੁਲਕ ਨਸੀਬ ਹੋ ਜਾਂਦਾ ਹੈ। ਸੋ ਅਸੀਂ ਉਹ ਕਿਸਮਤ ਵਾਲੇ ਨਹੀਂ ਹਾਂ ਕਿ ਸਾਨੂੰ ਬਹੁਤ ਜਲਦੀ ਦੇ ਵਿੱਚ ਆਪਣਾ ਮੁਲਕ ਨਸੀਬ ਹੁੰਦਾ। ਸਾਨੂੰ ਲੜਨਾ ਪੈ ਰਿਹਾ। ਸਾਡਾ ਸੰਘਰਸ਼ ਲੰਮਾ ਜ਼ਰੂਰ ਹੋ ਗਿਆ, ਪਰ ਕਮਿਟਮੈਂਟ ਦੀ ਘਾਟ ਨਹੀਂ ਹੈ, ਸਪਿਰਿਟ ਦੀ ਘਾਟ ਨਹੀਂ ਹੈ। ਨੌਜਵਾਨਾਂ ਦੀ ਸਲੋਗਨਿੰਗ ਤੁਹਾਨੂੰ ਦੱਸਦੀ ਹੈ ਕਿ ਸਪਿਰਿਟ ਦੀ ਘਾਟ ਨਹੀਂ ਹੈ। ਲੋਕ ਜਿਹੜੇ ਨੇ, ਨੌਜਵਾਨ ਜਿਹੜੇ ਨੇ, ਦੇ ਆਰ ਅਵੇਅਰ। ਸੋਸ਼ਲ ਮੀਡੀਆ ਨੇ ਵੀ ਇਹਦੇ ਵਿੱਚ ਇੱਕ ਐਡ ਕੀਤਾ ਹੈ, ਜਿਹੜੀ ਸਪਿਰਿਟ ਵਿਧਾਨ ਦੇ ਵਿੱਚ ਸੋਸ਼ਲ ਮੀਡੀਆ ਨੇ ਵੀ ਐਡ ਕੀਤਾ। ਪਰ ਇਹ ਮਾਰਚ ਜਿਹੜਾ 1984 ਤੋਂ ਬਾਅਦ ਦੀ ਜਿਹੜੀ ਯੂਥ ਹੈ ਉਹਦੇ ਵਿੱਚ ਇੱਕ ਨਵੀਂ ਜਾਨ ਪਾਉਣ ਲਈ ਹੈ। ਸੋ ਅਸੀਂ ਕਰ ਵੀ ਇਸੇ ਕਰਕੇ ਰਹੇ। ਆਜ਼ਾਦੀ ਮਾਰਚ ਅਸੀਂ ਨਾ ਹੀ ਇਸੇ ਕਰਕੇ ਰੱਖਿਆ ਬਿਕੋਜ਼ ਜਿਹੜੇ ਸ਼ਹੀਦ ਨੇ ਉਹਨਾਂ ਦਾ ਨਿਸ਼ਾਨਾ ਹੀ ਆਜ਼ਾਦੀ ਸੀ। ਉਹ ਹਿੰਦੁਸਤਾਨ ਦੀ ਗੁਲਾਮੀ ਤੋਂ ਆਪਣੀ ਕੌਮ ਨੂੰ ਮੁਕਤੀ ਚਾਹੁੰਦੇ ਸੀ। ਦੇ ਵਾਂਟ ਟੂ ਲਿਬਰੇਟ ਪੰਜਾਬ ਫਰੋਮ ਇੰਡੀਅਨ ਯੋਕ। ਸੋ ਉਸੇ ਕਰਕੇ ਅਸੀਂ ਇਹ ਮਾਰਚ ਨਾ ਆਜ਼ਾਦੀ ਮਾਰਚ ਰੱਖਿਆ। ਔਰ ਅੱਜ ਦਾ ਆਜ਼ਾਦੀ ਮਾਰਚ ਇੱਕ ਹਿਸਟੋਰਿਕ ਮਾਰਚ ਹੈ। ਬੇਸ਼ੱਕ ਇਹ ਸਾਡੇ ਬੇਬੀ ਸਟੈਪਸ ਨੇ, ਪਰ ਇਹ ਬੇਬੀ ਸਟੈਪਸ ਵੀ ਕੌਮ ਨੂੰ ਇੱਕ ਜਗ੍ਹਾ ਤੇ ਲੈ ਕੇ ਜਾਣਗੇ, ਕਿਉਂਕਿ ਕੌਮ ਦੇ ਵਿੱਚ ਇੱਕ ਅਨਰੈਸਟ ਪਈ ਹੋਈ ਹੈ। ਔਰ ਇਹ ਅਨਰੈਸਟ ਦੀ ਜਿਹੜਾ ਪ੍ਰਗਟਾਵਾ ਹੈ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਦੇਖ ਰਹੇ ਹੋ। ਕਮਰਪਾਲ ਸਿੰਘ ਜੀ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਇੱਕ ਪਲੇਟਫਾਰਮ ਆ ਜਿੱਥੋਂ ਮੋਬਿਲਾਈਜੇਸ਼ਨ ਹੁੰਦੀ ਆ, ਪਰ ਤੁਹਾਡਾ ਅਕਾਊਂਟ ਵੀ ਜਿਹੜਾ ਆ ਸੋਸ਼ਲ ਮੀਡੀਆ ਤੇ ਬੈਨ ਹੋਇਆ। ਹੋਰ ਬੜੇ ਅਕਾਊਂਟਸ ਜਿਹੜੇ ਆ ਉਹ ਬੈਨ ਹੋ ਰਹੇ ਆ। ਇੰਡੀਅਨ ਗਵਰਨਮੈਂਟ ਦਾ ਤੁਸੀਂ ਜਿਹੜਾ ਇਹ ਹੈਗਾ ਆ ਕਿ ਸ਼ੈਡੋ ਬੈਨਿੰਗ ਹੋ ਰਹੀ ਆ, ਤਾਂ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮੇਰਾ ਫੇਸਬੁੱਕ ਪਹਿਲਾਂ ਰਿਮੂਵ ਕੀਤਾ, ਮੇਰਾ ਟਵਿੱਟਰ ਵਿਦਹੈਲਡ ਕਰ ਰਿਹਾ, ਭਾਈ ਗਜਿੰਦਰ ਸਿੰਘ ਦਾ ਰਿਮੂਵ ਕਰ ਦਿੱਤਾ, ਸਰਬਜੀਤ ਸਿੰਘ ਘੁਮਾਨ ਦਾ ਰਿਮੂਵ ਕਰਤਾ, ਪਰਮਜੀਤ ਸਿੰਘ ਮੰਡ ਦਾ ਰਿਮੂਵ ਕਰਤਾ, ਰਣਵੀਰ ਸਿੰਘ ਦਾ ਰਿਮੂਵ ਕਰਤਾ, ਅੰਗਦ ਸਿੰਘ ਖਾਲਸੇ ਦਾ ਰਿਮੂਵ ਕਰਤਾ। 6 ਲੀਡਰਾਂ ਦਾ ਇੱਕ ਹਫ਼ਤੇ ਦੇ ਵਿੱਚ
ਅਕਾਊਂਟ ਰਿਮੂਵ ਕਰਨਾ, ਡਿਸੇਬਲਡ ਕਰਨਾ ਕਲੀਅਰ ਦੱਸਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਉਹ ਘਬਰਾਈ ਹੋਈ ਹੈ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਅਸੀਂ ਇੰਡੀਆ ਦਾ ਨੈਰੇਟਿਵ ਤੋੜ ਕੇ ਆਪਣਾ ਸਿੱਖ ਨੈਰੇਟਿਵ ਐਸਟੈਬਲਿਸ਼ ਕਰ ਰਹੇ ਹਾਂ। ਸੋ ਇੱਕ ਹਫ਼ਤੇ 'ਚ 6 ਲੀਡਰਾਂ ਦਾ ਜਿਹੜਾ ਅਕਾਊਂਟ ਰਿਮੂਵ ਕਰਨਾ, ਉਹਨਾਂ ਨੂੰ ਕਲੀਅਰ ਸੀ ਕਿ ਜੈਨੋਸਾਈਡ ਵੀਕ ਆ ਰਿਹਾ ਹੈ, ਜੈਨੋਸਾਈਡ ਵੀਕ ਦੇ ਵਿੱਚ ਪੂਰੀਆਂ ਐਕਟੀਵਿਟੀਜ਼ ਹੋਣਗੀਆਂ ਔਰ ਇਹ ਆਪਣੀ ਨੈਰੇਟਿਵ ਦੁਨੀਆ ਤੱਕ ਲੈ ਕੇ ਜਾਣਗੇ। ਸੋ ਇਸੇ ਕਰਕੇ ਪਰਪਸਲੀ ਕੀਤਾ ਗਿਆ। ਪਰ ਮੈਂ ਇੱਕ ਗੱਲ ਕਹਿਣਾ, ਟਵਿੱਟਰ ਤੇ ਫੇਸਬੁੱਕ ਇੰਡੀਪੈਂਡੈਂਟ ਨਹੀਂ ਹੈ, ਉਹ ਗਵਰਨਮੈਂਟ ਆਫ ਇੰਡੀਆ ਦੇ ਪ੍ਰੈਸ਼ਰ ਹੇਠ ਉਹਨਾਂ ਨੇ ਸਾਰਾ ਕੁਝ ਕੀਤਾ। ਸੋ ਕਦੇ ਕਦੇ ਤਾਂ ਲੱਗਦਾ ਹੈ ਕਿ ਕੋਈ ਵੀ ਇਨਕਲੂਡਿੰਗ UN ਕੋਈ ਵੀ ਇੰਡੀਪੈਂਡੈਂਟ ਨਹੀਂ ਹੈ, ਸਾਰਾ ਹੀ ਕੋਈ ਨਾ ਕੋਈ ਕਿਸੇ ਦੇ ਥੱਲੇ ਹੈ। ਕੋਈ ਇਕਨੋਮਿਕ ਰੀਜ਼ਨ ਕਰਕੇ ਹੈ, ਕੋਈ ਪੋਲੀਟੀਕਲ ਪ੍ਰੈਸ਼ਰ ਹੈ, ਕਿਤੇ ਡਿਪਲੋਮੈਟਿਕ ਪ੍ਰੈਸ਼ਰ ਹੈ, ਕਿਤੇ ਸ਼ਾਇਦ ਅਸੀਂ ਆਪਣੀ ਗੱਲ ਦੁਨੀਆ ਨੂੰ ਦੱਸਣ ਦੇ ਵਿੱਚ ਕਿਤੇ ਨਾਕਾਮ ਵੀ ਰਹੇ ਹੋਵਾਂਗੇ। ਪਰ ਇਹਦੇ ਬਾਵਜੂਦ ਸਾਡੀ ਆਵਾਜ਼ ਨੂੰ ਦਬਾਉਣਾ, ਸਾਡੀ ਫਰੀडम ਆਫ ਐਕਸਪ੍ਰੈਸ਼ਨ ਨੂੰ ਦਬਾਉਣਾ, ਇਹ ਟਵਿੱਟਰ ਤੇ ਫੇਸਬੁੱਕ ਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ ਹੈ। ਆਖਰੀ ਸਵਾਲ ਹੈ ਕਮਰਪਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲਗਾਤਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਤਾਂ 6 ਜੂਨ ਦੇ ਸਮਾਗਮ ਨੂੰ ਕਿਤੇ ਨਾ ਕਿਤੇ ਸਨੱਬ ਕਰਨ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ, ਪਰ ਹੁਣ ਇਹ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਜਿਹੜੀ ਸਿੱਖ ਫਰੀडम ਦੀ ਜਿਹੜੀ ਮੂਵਮੈਂਟ ਆ ਉਹਨੂੰ ਕਿਤੇ ਨਾ ਕਿਤੇ ਸਪੇਸ ਦੇ ਰਹੀ ਪ੍ਰਤੀਤ ਹੁੰਦੀ ਆ। ਤਾਂ ਜਿਹੜਾ ਚੇਂਜ ਆ ਰਿਹਾ ਸਾਰੀ ਸਿੱਖ ਪੋਲਿਟਿਕਸ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤੇ ਅੱਜ ਭਗਵੰਤ ਮਾਨ ਦੇ ਦਰਬਾਰ ਸਾਹਿਬ ਵਿਜ਼ਿਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਅਕਾਲੀ ਦਲ ਇਸ ਵੇਲੇ ਆਪਣੀ ਲੋਐਸਟ ਵੀਕ ਪੁਆਇੰਟ ਤੇ ਹੈ। ਅਕਾਲੀ ਦਲ ਦੇ ਵੀਕ ਹੋਣ ਕਾਰਨ ਜਿਹੜੀ ਇੱਕ ਸਪੇਸ ਖੁੱਲ ਗਈ ਹੈ ਸਿੱਖ ਆਰਗੇਨਾਈਜੇਸ਼ਨਸ ਦੀ। ਅਕਾਲੀ ਦਲ ਇਸ ਵੇਲੇ ਆਪਣੀ ਉਸ ਵੀਕਨੈਸ, ਆਪਣੀ ਉਸ ਕਮਜ਼ੋਰੀ ਨੂੰ ਦੂਰ ਕਰਨ ਲਈ ਔਰ ਗੈਪ ਫਿਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਲਾ ਰਿਹਾ, ਪ੍ਰਧਾਨ ਨੂੰ ਯੂਜ਼ ਕਰ ਰਿਹਾ। ਪਰ ਜਿੰਨੀ ਗਿਰਾਵਟ ਔਰ ਜਿੰਨਾ ਥੱਲੇ ਉਹ ਜਾ ਚੁੱਕਾ ਹੈ, ਜਿਹੜਾ ਇੱਕ ਭਰੋਸਾ ਟੁੱਟ ਚੁੱਕਾ ਹੈ ਲੋਕਾਂ ਦਾ ਅਕਾਲੀ ਦਲ ਤੋਂ, 10 ਸਾਲ ਲੱਗਣਗੇ ਅਕਾਲੀ ਦਲ ਨੂੰ ਆਪਣੇ ਰਿਵਾਈਵਲ ਲਈ। ਉਹ ਵੀ ਤਾਂ ਜੇ ਉਹ ਆਪਣੀ ਲੀਡਰਸ਼ਿਪ ਦੇ ਵਿੱਚ ਟੋਟਲ ਚੇਂਜ ਲਿਆਵੇ, ਉਹਦੀ ਪ੍ਰੈਜ਼ੈਂਟ ਲੀਡਰਸ਼ਿਪ ਸਾਰੀ ਸੀਨ ਤੋਂ ਪਾਸੇ ਹਟੇ, ਫੇਰ ਵੀ ਉਹਨੂੰ 10 ਸਾਲ ਲੱਗਣਗੇ ਆਪਣੀਆਂ ਸਟ੍ਰੈਟਜੀਜ਼ ਤੇ ਪਲਾਨਸ ਨੂੰ, ਪ੍ਰੋਗਰਾਮਸ ਨੂੰ ਚੇਂਜ ਕਰਕੇ। ਤੇ ਅੱਜ ਭਗਵੰਤ ਮਾਨ ਦੇ ਦਰਬਾਰ ਸਾਹਿਬ ਵਿਜ਼ਿਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਅੱਜ ਘੱਲੂਘਾਰ ਹਫ਼ਤੇ ਦੇ ਵਿੱਚ ਤੇ ਜਥੇਦਾਰ ਦੇ ਨਾਲ ਮੁਲਾਕਾਤ ਕਰਨੀ? 2 ਕਾਰਨ ਲੱਗਦੇ ਨੇ, ਜਾਂ ਤਾਂ ਉਹ ਜਥੇਦਾਰ ਨੂੰ ਰਿਕੁਐਸਟ ਕਰਨਾ ਇਹਨੇ ਕਿ ਸਿਕਿਉਰਿਟੀ ਲੈ ਲਓ, ਜਾਂ ਉਹ ਇਹ ਕਹਿਣ ਲਈ ਆਏ ਨੇ ਕਿ ਕੱਲ ਸਾਡੇ ਤੇ ਰਹਿਮ ਕਰਿਆ ਜੀ। ਰਹਿਮ ਕਿਸ ਗੱਲ ਦਾ? ਉਹਨਾਂ ਨੂੰ ਲੱਗਦਾ ਕਿ ਜਥੇਦਾਰ ਨੇ ਪਹਿਲਾਂ ਹਥਿਆਰਾਂ ਵਾਲੇ ਬਿਆਨ ਦਿੱਤੇ, ਕੱਲ ਤੱਕ ਦੇ ਖਲੋ ਕੇ ਪਤਾ ਨਹੀਂ ਕੀ ਕਹਿ ਦੇਗਾ। ਉਹ ਦੇਖੋ ਜੀ ਉੱਪਰ। ਠੀਕ ਹੈ ਜੀ, ਧੰਨਵਾਦ ਜੀ ਕਮਰਪਾਲ ਸਿੰਘ ਜੀ, ਬਹੁਤ ਬਹੁਤ। ਕਮਰਪਾਲ ਸਿੰਘ ਜਿਹੜੇ ਕਿ ਲਗਾਤਾਰ ਜਿਹੜੀ ਸਿੱਖ ਸੋਵਰੈਨਿਟੀ ਦੀ ਮੂਵਮੈਂਟ ਆ ਉਹਦਾ ਪਾਰਟ ਰਹੇ ਨੇ, ਭਾਵੇਂ ਉਹ ਇੱਕ ਟਾਈਮ ਦੇ ਉੱਤੇ ਮਿਲੀਟੈਂਟ ਮੂਵਮੈਂਟ ਸੀ ਤੇ ਅੱਜ ਉਹ ਡੈਮੋਕ੍ਰੈਟਿਕ ਮੂਵਮੈਂਟ ਆ। ਤਾਂ ਆਫਟਰ 1998 ਉਹ ਦਲ ਖਾਲਸਾ ਦਾ ਜਿਹੜੀ ਇਹ ਦੁਬਾਰਾ ਰਿਵਾਈਵਲ ਹੋਇਆ ਆ, ਕਿਉਂਕਿ ਇੱਕ ਟਾਈਮ ਤੇ ਦਲ ਖਾਲਸਾ ਨੂੰ ਬੈਨ ਕਰ ਦਿੱਤਾ ਗਿਆ ਸੀ, ਪਰ ਜਿਹੜੀ ਇਹ ਡੈਮੋਕ੍ਰੈਟਿਕ ਮੂਵਮੈਂਟ ਸ਼ੁਰੂ ਹੋਈ ਤਾਂ ਉਹਦਾ ਮੇਨ ਫੇਸ ਰਹੇ ਨੇ। ਤੇ ਉਹਨਾਂ ਨੇ ਜਿਵੇਂ ਉਹ ਹਾਲਾਤਾਂ ਨੂੰ ਦੇਖ ਰਹੇ ਨੇ, ਅਸੈਸ ਕਰ ਰਹੇ ਨੇ, ਸਿੱਖ ਫਰੀडम ਮੂਵਮੈਂਟ ਜਿਹੜੀ ਆ ਉਹਦਾ ਫਿਊਚਰ ਜਿਵੇਂ ਅਸੈਸ ਕਰ ਰਹੇ ਨੇ, ਉਹਦੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਰੱਖੇ। ਤੇ ਇਹ ਅੱਜ ਅੰਮ੍ਰਿਤਸਰ ਸ਼ਹਿਰ, ਜਿੱਥੇ ਅੱਜ ਤੋਂ 38 ਸਾਲ ਪਹਿਲਾਂ ਇੱਥੇ ਭਾਰਤੀ ਫੌਜ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਸੀ ਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਫੁੱਲੀ ਆਰਮਡ ਹੋ ਕੇ, ਜਿਹਦੇ ਵਿੱਚ ਇਹ ਗੱਲ ਵੀ ਪ੍ਰਤੱਖ ਹੋ ਚੁੱਕੀ ਆ ਕਿ ਇੰਡੀਆ ਨੂੰ ਰਸ਼ੀਆ, ਇਜ਼ਰਾਈਲ ਤੇ UK ਦੀ ਜਿਹੜੀ ਆ ਉਹ ਪ੍ਰਤੱਖ ਸਪੋਰਟ ਸੀ। ਤਾਂ ਉਸ ਅਟੈਕ ਨੂੰ ਜਿਵੇਂ ਸਿੱਖਾਂ ਨੇ ਫੇਸ ਕੀਤਾ, ਜਿਵੇਂ ਉਸ ਅਟੈਕ ਦਾ ਸਾਹਮਣਾ ਕੀਤਾ ਤੇ ਜੰਗ ਕੀਤੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਦੇ ਵਿੱਚ, ਤਾਂ ਇਸ ਘੱਲੂਘਾਰੇ ਨੂੰ ਸਿੱਖ ਆਪਣੇ ਸ਼ਹੀਦਾਂ ਵਜੋਂ ਸੈਲੀਬ੍ਰੇਟ ਕਰਦੇ ਨੇ। ਤੇ ਇੰਡੀਅਨ ਸਟੇਟ ਦਾ ਜਿਹੋ ਜਿਹਾ ਬਿਹੇਵੀਅਰ ਸੀ ਉਹਨੂੰ ਦੁਨੀਆ ਦੇ ਅੱਗੇ ਰੱਖਣ ਦੇ ਲਈ ਅੱਜ ਵੀ ਉਹ ਇਹ ਗੱਲ ਕਹਿ ਰਹੇ ਨੇ ਕਿ ਜਿਹੜੀ ਸਿੱਖਾਂ ਦੀ ਪੋਲੀਟੀਕਲ ਸਟਰਗਲ ਆ ਉਹ ਕੋਈ ਇੱਥੇ ਵਿਦਿਨ ਇੰਡੀਆ ਕੋਈ ਵੀ ਸਪੇਸ ਜਾਂ ਪਲੇਸ ਲੈਣ ਦੀ ਨਹੀਂ, ਉਹ ਸੋਵਰੈਨਿਟੀ ਦੀ ਆ। ਤਾਂ ਸਿੱਖਾਂ ਦਾ ਇੱਕ ਵੱਡਾ ਹਿੱਸਾ ਮੇਨ ਸਟ੍ਰੀਮ ਦੇ ਵਿੱਚ ਇੰਡੀਆ ਦੇ ਸਿਸਟਮ ਦੇ ਵਿੱਚ ਰਹਿੰਦਿਆਂ ਵੀ ਜਿਹੜੀ ਪੋਲੀਟੀਕਲ ਪਾਵਰ ਦੀ ਸਟਰਗਲ ਆ ਜਾਂ ਪੋਲੀਟੀਕਲ ਪਾਵਰ ਦੀ ਪੋਲਿਟਿਕਸ ਆ ਉਹ ਕਰਦਾ ਆ। ਪਰ ਜਿਹੜੀ ਇੱਕ ਵੱਡਾ ਹਿੱਸਾ ਜਿਹੜਾ ਆ ਉਹਦੇ ਅੰਦਰ ਜਿਹੜੀ ਐਸਪੀਰੇਸ਼ਨ ਆ ਸੋਵਰੈਨਿਟੀ ਦੀ, ਖਾਲਸਾ ਰਾਜ ਦੀ, ਉਹ ਅੱਜ ਅੰਮ੍ਰਿਤਸਰ ਦੇ ਵਿੱਚ ਸੜਕਾਂ ਦੇ ਉੱਤੇ ਉਤਰਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।